ਸਾਂਝੀਆਂ ਕਰਦੇ ਰਹਿੰਦੇ ਖਬਰਾਂ ਵੀ ਕੀ ਹੋ ਰਿਹਾ USA ਦੇ ਵਿੱਚ। ਅੱਜ ਕੱਲ੍ਹ ਸਾਰੇ ਪੋਲੀਟੀਸ਼ੀਅਨ ਵੀ, ਸਾਰੇ ਸਾਇੰਟਿਸਟ, ਸਾਰੇ ਡਾਕਟਰ ਹੀ ਬਣੇ ਹੋ ਆ। ਸੋ ਅਸੀਂ ਸੋਚਿਆ ਵੀ ਜਿਹੜੀ ਆਪਣੀ ਕਮਿਊਨਿਟੀ ਆ ਉਹਨਾਂ ਨੂੰ ਕਿਉਂ ਨਾ ਜਿਹੜੇ ਸਪੈਸ਼ਲਿਸਟ ਆ ਉਹਨਾਂ ਨੂੰ ਹੀ ਸਾਹਮਣੇ ਲਿਆਂਦਾ ਜਾਵੇ। ਸੋ ਇਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਕਹੋ ਜੀ। ਜੀ, ਪਹਿਲਾਂ ਓਵਰਵਿਊ ਦੱਸੋ ਵੀ ਕੀ ਇਸ ਟਾਈਮ ਪੋਜੀਸ਼ਨ ਜਿਹੜੀ ਉਹ ਹੈਗੀ ਹੈ ਕਰੋਨਾ ਵਾਇਰਸ COVID-19 ਨੂੰ ਲੈ ਕੇ। ਦੇਖੋ ਜੀ, ਇਸ ਸਮੇਂ ਅਮਰੀਕਾ ਦੇ ਵਿੱਚ ਕਰੋਨਾ ਵਾਇਰਸ ਦੇ ਪੇਸ਼ੈਂਟ ਜਿਹੜੇ ਮਤਲਬ ਕਨਫਰਮ ਟੈਸਟ ਨੇ ਦੁਨੀਆ 'ਚ ਸਾਰੇ ਮੁਲਕਾਂ ਨਾਲੋਂ ਅੱਗੇ ਚਲੇ ਗਏ। ਅੱਜ ਅਮਰੀਕਾ ਦਾ ਜਿਹੜਾ ਨੰਬਰ ਚਾਈਨਾ ਤੋਂ ਵੀ ਉੱਤੇ ਚਲਿਆ ਗਿਆ ਹੈਗਾ। ਸੋ ਬੜੀ ਫਾਸਟ ਰੈਪਿਡ ਜਿਹੜੀ ਹੈਗੀ ਆ ਪੇਸ਼ੈਂਟਸ ਦੀ ਜਿਹੜੀ ਗਰੋਥ ਹੋ ਰਹੀ ਆ। ਇਹਦੀ ਵਜ੍ਹਾ ਇਹ ਵੀ ਹੋ ਸਕਦੀ ਹੈ ਵੀ ਅਮਰੀਕਾ 'ਚ ਟੈਸਟ ਜ਼ਿਆਦਾ ਕੀਤੇ ਜਾ ਰਹੇ ਨੇ ਦੂਜੇ ਕੰਟਰੀਆਂ ਨਾਲੋਂ ਜੀ, ਪਰ ਜਿੱਥੇ ਤਾਈਂ ਮੌਤਾਂ ਦਾ ਸੰਬੰਧ ਹੈਗਾ ਉਹ ਕਾਫੀ ਘੱਟ ਨੇ ਕੰਪੇਅਰ ਟੂ ਇਟਲੀ ਜਾਂ ਸਪੇਨ ਜਾਂ ਹੋਰ ਜਿਹੜੀਆਂ ਕੰਟਰੀਆਂ ਨੇ। ਪਰ ਜੇ ਇਹ ਆਪਣੇ ਕੈਲੀਫੋਰਨੀਆ ਵਿੱਚ ਵੀ 3000 ਤੋਂ ਉੱਤੇ ਕੇਸ ਹੋ ਚੁੱਕੇ ਨੇ ਐਜ਼ ਆਫ ਯੈਸਟਰਡੇ, ਅਤੇ 60 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਸੋ ਬਾਕੀ ਇਹ ਜਿਹੜੀ ਬਿਮਾਰੀ ਆ, ਇਹ ਮਹਾਂਮਾਰੀ ਜਾਂ ਜਿਹਨੂੰ ਅੰਗਰੇਜ਼ੀ 'ਚ ਪੈਂਡੈਮਿਕ ਕਹਿੰਦੇ ਆ ਜੀ। ਸੋ ਇਹਦੇ ਬਾਰੇ ਜਿਹੜੀ ਮੁੱਢਲੀ ਜਾਣਕਾਰੀ ਹੋਣੀ ਹਰ ਬੰਦੇ ਲਈ ਬਹੁਤ ਜ਼ਰੂਰੀ ਆ। ਸੋ ਮੁੱਢਲੀ ਜਾਣਕਾਰੀ ਤਾਂ ਤੁਹਾਨੂੰ ਡਿਟੇਲ 'ਚ ਅਸੀਂ ਦੱਸਾਂਗੇ, ਡਾਕਟਰ ਨਿੱਜਰ ਵੀ ਦੱਸਣਗੇ। ਉਹ ਸਭ ਤੋਂ ਪਹਿਲਾ ਪੁਆਇੰਟ ਤਾਂ ਹੈਗਾ ਇਹਨੂੰ ਰੋਕਥਾਮ ਦਾ, ਬਾਕੀ ਗੱਲਾਂ ਤਾਂ ਬਾਅਦ ਦੀਆਂ। ਜੀ, ਇਹ ਬਿਮਾਰੀ ਨੂੰ ਰੋਕਿਆ ਕਿਵੇਂ ਜਾ ਸਕਦਾ ਅਤੇ ਕੀ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ, ਅਤੇ ਜਿਹਨੂੰ ਹੋਈ ਆ ਉਹਨਾਂ ਨੂੰ ਕਿੱਦਾਂ ਹੈਂਡਲ ਕਰਨਾ ਚਾਹੀਦਾ। ਸੋ ਇਹ ਸਾਰੇ ਮਸਲੇ ਡਿਸਕਸ ਕਰਨ ਵਾਲੇ ਹੈਗੇ ਆ। ਹੈਗੀ ਤਾਂ ਇਹ ਵਾਇਰਸ ਜਿਵੇਂ ਜ਼ੁਕਾਮ ਹੁੰਦਾ ਉਹਨਾਂ ਵਾਇਰਸ ਦੀਆਂ ਫੈਮਲੀਆਂ 'ਚੋਂ ਹੈਗੀ ਆ, ਪਰ ਜਿਹੜਾ ਇਹ ਸਟ੍ਰੇਨ ਹੈਗਾ ਇਹ ਬਹੁਤ ਹੀ ਸੀਰੀਅਸ ਹੈਗਾ ਅਤੇ ਦੁਨੀਆ ਨੇ ਕਦੇ ਇੱਦਾਂ ਦੀ ਪ੍ਰੋਬਲਮ ਪਹਿਲਾਂ ਨਹੀਂ ਦੇਖੀ। ਪਹਿਲਾਂ ਹੋਏ ਨੇ ਮਹਾਂਮਾਰੀਆਂ, ਜਿਵੇਂ ਇੱਕ 1918 ਦੇ ਵਿੱਚ ਆਪਣਾ ਸਪੈਨਿਸ਼ ਫਲੂ ਹੋਇਆ ਸੀ ਜੀ। ਉਦੋਂ ਵੀ ਦੁਨੀਆ ਦੇ ਵਿੱਚ ਲੱਖਾਂ ਦੇ ਮਤਲਬ ਕਰੋੜਾਂ ਤੋਂ ਬੰਦੇ ਮਰ ਗਏ ਸੀਗੇ ਜੀ। ਅਤੇ ਉਸ ਤੋਂ ਬਾਅਦ ਕੋਈ ਐਡਾ ਵੱਡਾ ਇੰਨਾ ਭਿਅੰਕਰ ਜਾਂ ਇੰਨਾ ਸੀਰੀਅਸ ਮਹਾਂਮਾਰੀ ਦੁਨੀਆ ਵਿੱਚ ਵਰਲਡ ਲੈਵਲ 'ਤੇ ਨਹੀਂ ਹੋਈ। ਹੁੰਦੀਆਂ ਨੇ ਪਰ ਕੁਛ ਏਰੀਆ ਵਿੱਚ ਹੋਈਆਂ ਨੇ ਜੀ। ਇਹ ਇੱਦਾਂ ਦੀ ਆ ਵੀ ਅਮਰੀਕਾ ਦੇ ਵਿੱਚ ਤਾਂ ਮੇਰੇ ਖਿਆਲ 'ਚ ਐਡੀ ਵੱਡੀ ਮਹਾਂਮਾਰੀ ਕਦੇ ਪਹਿਲਾਂ ਨਹੀਂ ਹੋਈ ਜੀ। ਸੋ ਡਾਕਟਰ ਨਿੱਜਰ, ਸਾਨੂੰ ਨਾ ਥੋੜ੍ਹੇ ਜਿਹੇ ਲੱਛਣ ਦੱਸੋ ਵੀ ਜਿਹੜੇ ਕਰੋਨਾ ਵਾਇਰਸ ਦੇ ਨਾਲ ਜਿਹੜਾ ਪੇਸ਼ੈਂਟ ਹੋ ਸਕਦਾ ਉਹਦੇ ਕਿੱਦਾਂ ਦੇ ਲੱਛਣ ਆ, ਕਿਉਂਕਿ ਤੁਸੀਂ ਇਨਫੈਕਸ਼ੀਅਸ ਡਿਜ਼ੀਜ਼ ਦੇ ਮਾਹਰ ਹੋ ਅਤੇ ਇਸੇ ਹੀ ਤਰੀਕੇ ਦੀ ਜਿਹੜੀ ਇਹ ਡਿਜ਼ੀਜ਼ ਹੈਗੀ ਆ ਵੀ ਗਾਂਹ ਤੋਂ ਗਾਂਹ ਬਹੁਤ ਜ਼ਿਆਦਾ ਫੈਲ ਰਹੀ ਆ। ਇੱਕ ਚਲੋ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਕਿੱਦਾਂ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰਨੀ। ਸੋ ਉਸ ਹਿਸਾਬ ਦੇ ਨਾਲ ਜ਼ਰੂਰ ਜਿਹੜੀ ਵੱਧ ਤੋਂ ਵੱਧ ਇਨਫੋਰਮੇਸ਼ਨ ਸਾਡੇ ਸਰੋਤਿਆਂ ਦੇ ਨਾਲ ਸ਼ੇਅਰ ਕਰੋ ਜੀ। ਹਾਂਜੀ, ਅਤੇ ਇਹ ਆਪਣੇ ਜਿਹੜੇ ਕਰੋਨਾ ਵਾਇਰਸ ਹੈਗੇ ਆ ਇਹ ਆਪਣੇ ਨੋਰਮਲ ਈਅਰ ਟੂ ਈਅਰ ਸਰਕੂਲੇਟ ਕਰਦੇ ਰਹਿੰਦੇ ਆ। ਸੋ ਆਪਾਂ ਨੂੰ ਜਿੱਦਾਂ ਫਲੂ ਹੈ ਉੱਦਾਂ ਕਾਮਨ ਕੋਲਡ ਹਰੇਕ ਸਾਲ ਹੁੰਦੇ ਆ। ਕਰੋਨਾ ਵਾਇਰਸ ਵੀ ਇੱਕ ਵਾਇਰਸ ਹੈ ਜਿਹੜਾ ਕਰਦਾ ਰਹਿੰਦਾ ਹੈ, ਪਰ ਕਈ ਵਾਰ ਇਹ ਕਰੋਨਾ ਵਾਇਰਸ ਜਿੱਦਾਂ ਕਹੀਦਾ ਇੱਕ ਜੀਵ ਜੰਤੂ ਤੋਂ ਦੂਸਰੇ ਸਪੀਸ਼ੀਜ਼ ਦੇ ਵਿੱਚ ਆ ਜਾਂਦਾ। ਜਿੱਦਾਂ ਇਹ ਦੂਸਰੇ ਜੀਵ ਜੰਤੂ ਤੋਂ ਹਿਊਮਨਸ ਦੇ ਵਿੱਚ ਆਪਣੇ ਲੋਕਾਂ ਦੇ ਵਿੱਚ ਆ ਗਿਆ। ਇਹ ਆਪਾਂ ਨੂੰ ਕਦੀ ਇਹਦੀ ਇਮਿਊਨਿਟੀ ਨਹੀਂ ਹੋਈ, ਆਪਾਂ ਕਦੀ ਦੇਖਿਆ ਨਹੀਂ। ਜਿੱਦਾਂ ਰੈਗੂਲਰ ਸਾਲ ਦੇ ਸਾਲ ਹੁੰਦੇ ਰਹਿੰਦੇ, ਆਪਾਂ ਨੂੰ ਥੋੜ੍ਹਾ ਜਿਹਾ ਨਜ਼ਲਾ ਜ਼ੁਕਾਮ ਖਾਂਸੀ ਹੁੰਦੀ ਹੈ, ਠੀਕ ਹੋ ਜਾਂਦੇ ਆ, ਪਰ ਇਹ ਵਾਇਰਸ ਆਪਣੀ ਬੋਡੀ ਨੇ ਕਦੀ ਦੇਖਿਆ ਨਹੀਂ ਹੈ। ਇਹ ਸਾਇੰਸਦਾਨਾਂ ਨੇ ਸਿਰਫ 3 ਮਹੀਨੇ ਹੋਏ ਆ ਉਦੋਂ ਦਾ ਡਿਸਕਵਰ ਕੀਤਾ। ਸੋ ਆਪਣੇ ਜਿਹੜਾ ਕਹਿੰਦਾ ਕਿ ਲੋਕਾਂ ਦੇ ਵਿੱਚ ਇਮਿਊਨਿਟੀ ਹੈ ਨਹੀਂ ਗੀ ਇਹਦੀ। ਸੋ ਜਦੋਂ ਇਨਫੈਕਸ਼ਨ ਹੁੰਦੀ ਹੈ ਇਹਦੇ ਮੇਨ ਸਿੰਪਟਮ ਤੁਹਾਨੂੰ 2 ਤੋਂ 14 ਦਿਨ ਦੇ ਵਿੱਚ ਹੋ ਸਕਦੇ ਆ ਕਿਸੇ ਤੋਂ ਐਕਸਪੋਜ਼ਰ ਹੋ ਕੇ। ਸੋ ਮੇਨ ਸਿੰਪਟਮ ਯੂਜਲੀ ਹੁੰਦੇ ਆ ਕਿ ਤੁਹਾਨੂੰ ਹਾਈ ਫੀਵਰ ਅਤੇ ਗਲਾ ਵੀ ਦੁਖਦਾ ਹੈ, ਤੁਹਾਡਾ ਗਲਾ ਖਰਾਬ ਹੋ ਜਾਂਦਾ। ਇਹ ਯੂਜਲੀ 80% ਆਫ ਲੋਕਾਂ ਨੂੰ ਹੁੰਦੇ ਆ ਜੀ। ਉਸ ਤੋਂ ਬਾਅਦ 5-6 ਦਿਨਾਂ ਬਾਅਦ ਤੁਹਾਡੀ ਬੋਡੀ ਕਾਫੀ ਟਾਇਰਡ ਤੇ ਥਕਾਵਟ ਮਹਿਸੂਸ ਕਰਦੀ ਹੈ, ਦਰਦ ਕਰਦੀ ਹੈ। ਸੋ ਉਸ ਤੋਂ 7ਵੇਂ-8ਵੇਂ ਦਿਨ ਬਾਅਦ ਤੁਹਾਨੂੰ ਸਾਹ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਯੂਜਲੀ ਸਾਹ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਜਿਹਨਾਂ ਨੂੰ ਹੋਰ ਕੋਈ ਮੈਡੀਕਲ ਪ੍ਰੋਬਲਮ ਹੋਣ, ਸੋ ਉੱਧਰ ਜ਼ਿਆਦਾ ਪ੍ਰੋਗਰੈਸ ਕਰਦੀ ਆ। ਇਹ ਯੂਜਲੀ ਮੇਨ ਸਿੰਪਟਮ ਇਹ ਹੁੰਦੇ, ਬਟ ਹਰੇਕ ਬੰਦੇ ਨੂੰ ਸੇਮ ਸਿੰਪਟਮ ਨਹੀਂ ਹੁੰਦੇ। ਕਈ ਵਾਰ ਕਈਆਂ ਨੂੰ ਬੁਖਾਰ ਘੱਟ ਹੁੰਦਾ, ਗਲਾ ਘੱਟ ਦੁਖਦਾ ਹੈ, ਪੇਟ ਦੀ ਬਿਮਾਰੀ ਹੋ ਜਾਂਦੀ ਹੈ ਜਾਂ ਡਾਇਰੀਆ ਹੋ ਜਾਂਦਾ। ਜਿੱਦਾਂ ਕਾਮਨ ਫਲੂ ਸਿੰਪਟਮ ਹੁੰਦੇ ਉੱਦਾਂ ਪ੍ਰੈਜ਼ੈਂਟ ਕਰ ਸਕਦੇ ਆ ਜੀ। ਸੋ ਅਜਿਹੇ ਮਾਮਲੇ ਦੇ ਵਿੱਚ ਕਿਉਂਕਿ ਇਸੇ ਦੀ ਕਿਤੇ ਨਾ ਕਿਤੇ ਮਾਰਾਮਾਰੀ ਵੀ ਆ, ਹਰ ਇੱਕ ਜਾਣਾ ਡਰਿਆ ਵੀ ਆ, ਘਬਰਾਇਆ ਵੀ ਆ। ਅਲਰਜੀਜ਼ ਫਲੂ ਦਾ ਸੀਜ਼ਨ ਨਾਲ ਜਿਹੜਾ ਇਸ ਦੇ ਚੱਲ ਰਿਹਾ ਆ। ਸੋ ਲੋਕ ਕੀ ਦੇਖਣ ਵੀ ਕਦੋਂ ਇਹ ਸੋਚਣ ਵੀ ਹਾਂ ਵੀ ਹੁਣ ਮੈਨੂੰ ਟੈਸਟ ਕਰਾ ਲੈਣਾ ਚਾਹੀਦਾ ਆ, ਮੇਕ ਸ਼ੋਰ ਕਰ ਲੈਣਾ ਚਾਹੀਦਾ ਵੀ ਮੈਨੂੰ ਕਿਤੇ COVID-19 ਤਾਂ ਨਹੀਂ। ਉਹ ਨਾ ਜਦੋਂ ਤੁਹਾਨੂੰ ਬੁਖਾਰ ਜਾਂ
ਖਾਂਸੀ ਵਗੈਰਾ ਹੋ ਰਹੀ ਆ ਤਾਂ ਆਪਣੇ ਪ੍ਰਾਇਮਰੀ ਕੇਅਰ ਡਾਕਟਰ ਜਾਂ ਅਰਜੈਂਟ ਕੇਅਰ ਕਿਸੇ ਨੂੰ ਕੰਟੈਕਟ ਕਰੋ ਤਾਂ ਉਹ ਤੁਹਾਨੂੰ ਪ੍ਰੋਪਰਲੀ ਗਾਈਡ ਕਰ ਸਕਦੇ ਆ ਐਜ਼ ਆਊਟ ਪੇਸ਼ੈਂਟ ਟੈਸਟਿੰਗ ਲਈ ਨਾ। ਜੀ ਡਾਕਟਰ ਕੰਗ ਤੁਸੀਂ ਕੀ ਐਡ ਕਰਨਾ ਚਾਹੁੰਦੇ ਸੀ? ਡਾਕਟਰ ਨਿੱਜਰ ਨੇ ਜੋ ਗੱਲ ਦੱਸੀ ਆ ਮੈਂ ਉਹਦੇ 'ਚ ਇਹੀ ਐਡ ਕਰਾਂਗਾ ਵੀ ਬਹੁਤੇ ਲੋਕ ਨੇ ਜਿਹੜੇ 90% ਲੋਕਾਂ ਨੂੰ ਤਾਂ ਮਾੜਾ ਮੋਟਾ ਜਿਵੇਂ ਜ਼ੁਕਾਮ ਵਾਂਗੂ ਹੋ ਕੇ ਹਟ ਜਾਣੀ ਆ, ਪਰ ਕੁਛ ਲੋਕ ਨੇ ਜਿਨ੍ਹਾਂ ਨੂੰ ਜ਼ਿਆਦਾ ਸਵੀਅਰ ਫਾਰਮ ਹੋਣੀ ਹੈ। ਜਿਵੇਂ ਡਾਕਟਰ ਨਿੱਜਰ ਨੇ ਦੱਸਿਆ ਵੀ ਪਹਿਲਾਂ ਜ਼ੁਕਾਮ ਵਾਂਗੂ ਸ਼ੁਰੂ ਹੋਇਆ, ਤੁਹਾਨੂੰ ਬੁਖਾਰ ਹੋਇਆ, ਗਲਾ ਦੁਖਿਆ, ਅਤੇ ਇਹ ਤਾਂ ਤੁਸੀਂ ਆਪਣੇ ਡਾਕਟਰ ਨਾਲ ਸਲਾਹ ਕਰ ਸਕਦੇ ਹੋ ਵੀ ਟੈਸਟ ਕਰਾਉਣ ਦੀ ਲੋੜ ਹੈ ਜਾਂ ਨਹੀਂ ਜੀ। ਪਰ ਜੇ ਤੁਹਾਨੂੰ ਬਹੁਤ ਜ਼ਿਆਦਾ ਸੁੱਕੀ ਖੰਘ ਅਤੇ ਸਾਹ ਚੜ੍ਹਨਾ ਸ਼ੁਰੂ ਹੋ ਗਿਆ, ਇਹਦਾ ਮਤਲਬ ਵੀ ਤੁਸੀਂ ਦੂਜੀ ਸਟੇਜ ਵਿੱਚ ਚਲੇ ਗਏ ਹੋ ਜੀ। ਤੀਜੀ ਸਟੇਜ ਆ ਵੀ ਜਦੋਂ ਤੁਸੀਂ ਹਸਪਤਾਲ ਪਹੁੰਚੇ, ਤੁਹਾਨੂੰ ਲਾਈਫ ਸਪੋਰਟ 'ਤੇ ਲਾਉਣਾ ਪਿਆ ਵੀ ਤੁਹਾਡੀ ਬੋਡੀ ਤੁਹਾਡੇ ਫੇਫੜੇ ਆ ਜਿਹੜੇ ਉਹ ਕੰਮ ਕਰਨ ਤੋਂ ਹਟ ਗਏ, ਸੋ ਉਹ ਆਪਾਂ ਹੋਰ ਕਰਾਂਗੇ। ਪਰ ਮੇਨ ਗੱਲ ਆ ਵੀ ਡਰਨ ਦੀ ਲੋੜ ਨਹੀਂ ਆ ਜੀ, ਕਿਉਂਕਿ 90% ਤੋਂ ਵੱਧ ਲੋਕਾਂ ਨੇ ਤਾਂ ਠੀਕ ਹੋ ਜਾਣਾ, ਉਹਨਾਂ ਨੂੰ ਸੀਰੀਅਸ ਪ੍ਰੋਬਲਮ ਨਹੀਂ ਹੁੰਦੀ। ਪ੍ਰੋਬਲਮ ਹੀ ਉਹਨਾਂ ਦੀ ਹੁੰਦੀ, ਬਿਮਾਰੀ ਫੈਲਾਉਂਦੇ ਹੀ ਉਹ ਜ਼ਿਆਦਾ ਨੇ ਜਿਨ੍ਹਾਂ ਨੂੰ ਬਹੁਤ ਘੱਟ ਸਿੰਪਟਮ ਹੁੰਦੇ, ਕਿਉਂਕਿ ਉਹ ਸੋਚਦੇ ਵੀ ਮੈਨੂੰ ਤਾਂ ਕੱਖ ਨਹੀਂ ਹੋਇਆ, ਮੈਨੂੰ ਤਾਂ ਸੋ ਇਹ ਮੁਸ਼ਕਿਲ ਕਈ ਵਾਰੀ ਡਿਫਰੈਂਸ਼ੀਏਟ ਕਰਨਾ ਵੀ ਇਹ ਸਿੰਪਲ ਕੋਲਡ ਹੋਇਆ ਜਾਂ ਤੁਹਾਨੂੰ ਐਲਰਜੀ ਹੋਈ ਆ। ਜੇ ਤੁਹਾਨੂੰ ਐਲਰਜੀ ਹੁੰਦੀ ਉਹਦੇ ਤੁਹਾਨੂੰ ਬੁਖਾਰ ਨਹੀਂ ਚੜ੍ਹਦਾ, ਅਜੇ ਉਹਦੇ ਤੁਹਾਨੂੰ ਬੁਖਾਰ ਨਹੀਂ ਚੜ੍ਹਦਾ। ਸੋ ਮੇਜਰ ਡਿਫਰੈਂਸ ਇਹ ਹੈਗਾ ਜੀ। ਸੋ ਕਈ ਡਾਕਟਰ ਸਾਹਿਬ ਆਪਾਂ ਨੂੰ ਜਿਹੜੇ ਪੁੱਛ ਰਹੇ ਨੇ ਵੀ ਡਿਸਇਨਫੈਕਟੈਂਟ ਬਹੁਤ ਸਾਰੇ ਲੋਕਾਂ ਨੂੰ ਕੁਛ ਮਿਲ ਨਹੀਂ ਰਿਹਾ, ਕਈ ਵਾਰੀ ਸਾਰਾ ਕੁਛ ਸਟੋਰਾਂ ਦੇ ਵਿੱਚ ਖ਼ਤਮ ਹੋ ਜਾਂਦਾ ਆ, ਸੋ ਕੀ ਕੋਈ ਅਲਟਰਨੇਟਿਵ ਹੈਗਾ ਆ ਡਿਸਇਨਫੈਕਟਿੰਗ ਕਰਨ ਦੇ ਲਈ? ਹਾਂਜੀ, ਬੜਾ ਸੌਖਾ ਡਿਸਇਨਫੈਕਟੈਂਟ ਹੈਗਾ। ਤੁਸੀਂ ਆਪਣੇ ਹੱਥਾਂ ਨੂੰ 20 ਸਕਿੰਟ ਨਾਲ ਸਾਬਣ ਤੇ ਪਾਣੀ ਨਾਲ ਧੋ ਲਓ ਜੀ। ਇੱਕ ਮੈਂ ਹੋਰ ਸੁਝਾਅ ਦਿੰਦਾ ਵੀ ਤੁਸੀਂ ਜਦੋਂ ਬਾਹਰ ਜਾਂਦੇ ਹੋ ਨਾ, ਕੋਈ ਦਰਵਾਜ਼ਾ ਖੋਲ੍ਹਣਾ ਆਪਣੀ ਕਾਰ ਦਾ ਜਾਂ ਡੋਰ, ਤੁਸੀਂ ਇੱਕ ਖੱਬੇ ਹੱਥ ਨਾਲ ਹੀ ਖੋਲ੍ਹੋ, ਕਿਉਂਕਿ ਅਕਸਰ ਆਪਾਂ ਸੱਜਾ ਹੱਥ ਆਪਣੀ ਨੱਕ 'ਤੇ ਲਾ ਲਿਆ, ਆਪਣੀਆਂ ਅੱਖਾਂ 'ਤੇ ਮੂੰਹ 'ਤੇ ਖਾਜ ਹੋਈ ਜਾਂ ਕੁਛ ਹੋਇਆ, ਸੋ ਤੁਸੀਂ ਇੱਕੇ ਹੱਥ ਵਰਤੋ ਵੀ ਜਿਹਦੇ ਨਾਲ ਕਿ ਉਹ ਹੱਥ ਤੁਸੀਂ ਆਪਣੇ ਮੂੰਹ ਜਾਂ ਆਪਣੇ ਨੋਜ਼ ਨੂੰ ਜਾਂ ਬੁੱਲ੍ਹਾਂ 'ਤੇ ਜੋ ਨਹੀਂ ਲਾਉਂਦੇ। ਅਤੇ ਸਾਫ਼ ਕਰਨ ਦਾ ਤਾਂ ਜੇ ਡਿਸਇਨਫੈਕਟੈਂਟ ਨਹੀਂ ਅਵੇਲੇਬਲ ਹੈਗਾ, ਸੋ ਜਿਹੜੀ ਇਹ ਵਾਇਰਸ ਹੈ ਇਹਦੇ ਉੱਤੇ ਨਾ ਫੈਟ ਦੀ ਇੱਕ ਲੇਅਰ ਹੁੰਦੀ ਹੈਗੀ ਆ, ਉਹ ਬੜੀ ਜਲਦੀ ਮੈਲਟ ਕਰ ਜਾਂਦੀ, ਤੁਸੀਂ ਸਾਬਣ ਨਾਲ ਧੋਂਦੇ ਹੋ। ਠੀਕ ਹੈ ਜੀ। ਸੋ ਤੁਸੀਂ ਸਾਬਣ ਨਾਲ ਧੋ ਲਓ, ਜਾਂ ਜੇ ਤੁਹਾਡੇ ਕੋਲ ਅਲਕੋਹਲ ਹੈਗੀ ਆ ਉਹਦੇ ਨਾਲ ਵੀ ਤੁਸੀਂ, ਜਾਂ ਡਿਸਇਨਫੈਕਟੈਂਟ ਨਹੀਂ ਮਿਲਦਾ ਤਾਂ ਤੁਸੀਂ ਹੋਰ ਤਰੀਕੇ ਵੀ ਹੈਗੇ ਆ। ਸੋ ਡਾਕਟਰ ਨਿੱਜਰ ਤੁਸੀਂ ਕੁਛ ਐਡ ਕਰੋਗੇ? ਹਾਂਜੀ, ਉਹੀ ਮੇਨ ਹੈਂਡ ਸੈਨੀਟਾਈਜ਼ਰ ਜਿਹਦੇ ਵਿੱਚ ਮਿਨੀਮਮ 60 ਤੋਂ 70% ਐਲਕੋਹਲ ਹੋਵੇ ਉਹ ਇਫੈਕਟਿਵ ਹੁੰਦਾ। ਸਭ ਤੋਂ ਜ਼ਿਆਦਾ ਇਫੈਕਟਿਵ ਤਾਂ 20 ਸਕਿੰਟ ਆਪਣੇ ਹੱਥ ਧੋਣੇ ਪ੍ਰੋਪਰਲੀ, ਸੋਪ ਐਂਡ ਵਾਟਰ ਨਾਲ ਧੋ ਲਓ। ਠੀਕ ਹੈ। ਜੇ ਤੁਹਾਨੂੰ ਰੈਗੂਲਰ ਕੋਈ ਡਿਸਇਨਫੈਕਟੈਂਟ ਨਹੀਂ ਮਿਲਦਾ, ਜਿੱਦਾਂ CDC ਰੈਕਮੈਂਡ ਕਰਦੀ ਹੈ, ਤੁਸੀਂ ਆਪਣੇ 5 ਚਮਚ ਜਿਹੜੇ ਹੁੰਦੇ ਆ ਰੈਗੂਲਰ ਬਲੀਚ ਇੱਕ ਗੈਲਨ ਪਾਣੀ ਦੇ ਵਿੱਚ ਪਾ ਕੇ ਉਹ ਘਰ ਦਾ ਤੁਸੀਂ ਡਿਸਇਨਫੈਕਟੈਂਟ ਬਣਾ ਸਕਦੇ ਹੋ। ਜਿੱਦਾਂ ਕੋਈ ਸਫਾਈ ਸੁਈ ਕਰਨੀ ਹੈ ਜਾਂ ਪੋਚੇ ਜਾਂ ਆਪਣੇ ਹੈਂਡਲ ਸਾਫ਼ ਕਰਨੇ ਆ ਡੋਰਸ ਦੇ, ਉਹ ਯੂਜ਼ ਕਰ ਸਕਦੇ ਹੋ। ਜੀ ਬਿਲਕੁਲ। ਸੋ ਇਹ ਜਿਹੜੇ ਲੋਕ ਪੁੱਛ ਰਹੇ ਸੀਗੇ, ਸੋ ਇੱਕ ਸਵਾਲ ਸਾਨੂੰ ਇਹ ਵੀ ਆਇਆ ਵੀ ਜਿੱਦਾਂ ਅਲਰਜੀ ਦਾ ਵੀ ਸੀਜ਼ਨ ਆ, ਕਹਿੰਦੇ ਵੀ ਕੋਈ ਅਲੈਗਰਾ ਵਰਗੀ ਜਾਂ ਉਹ ਮੈਡੀਕੇਸ਼ਨ ਜਿਹੜੀ ਉਹ ਲਈ ਜਾਣ, ਕਈ ਹੁਣ ਆਪਣੀ ਇਮਿਊਨਿਟੀ ਨੂੰ ਬੂਸਟ ਕਰਨ ਦੇ ਲਈ ਵਿਟਾਮਿਨ C ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ, ਉਸ ਦੇ ਬਾਰੇ ਤੁਹਾਡਾ ਕੀ ਸੁਝਾਅ ਹੈਗਾ? ਜੇ ਤੁਹਾਨੂੰ ਅਲਰਜੀ ਆ ਉਹਦਾ ਇਲਾਜ ਜਿਵੇਂ ਤੁਸੀਂ ਅੱਗੇ ਕਰਦੇ ਹੋ ਉੱਦਾਂ ਕਰਦੇ ਰਹੋ ਜੀ। ਤੁਹਾਨੂੰ ਲੈਗਰਾ ਨਾ ਆਉਂਦਾ, ਨੇਜ਼ਲ ਸਪਰੇ ਤੁਸੀਂ ਫਲੋਰੇਜ਼ ਜਾਂ ਹੋਰ ਯੂਜ਼ ਕਰਦੇ ਹੋ, ਜੋ ਵੀ ਤੁਹਾਡੇ ਡਾਕਟਰ ਨੇ ਰਿਕਮੈਂਡ ਕੀਤੀ ਆ ਉਹ ਦਵਾਈਆਂ ਤੁਸੀਂ ਬੰਦ ਨਾ ਕਰੋ। ਦੂਜੀ ਗੱਲ ਤੁਸੀਂ ਕੀ ਕਿਹਾ ਸੀਗਾ? ਇਮਿਊਨਿਟੀ ਨੂੰ ਸਟਰੋਂਗ ਕਰਨ ਦੇ ਲਈ, ਬੂਸਟ ਕਰਨ ਦੇ ਲਈ ਵਿਟਾਮਿਨ C ਜਾਂ ਹੋਰ ਕੋਈ ਚੀਜ਼ਾਂ। ਵਿਟਾਮਿਨ C ਆ ਬਹੁਤ ਲੋਕ ਯੂਜ਼ ਕਰਦੇ ਨੇ, ਪਰ ਕੋਈ ਸਾਇੰਟੀਫਿਕ ਡੇਟਾ ਨਹੀਂ ਸਪੋਰਟ ਕਰਦਾ। ਮਤਲਬ ਇਹਦਾ ਤੁਹਾਨੂੰ ਹੋ ਸਕਦਾ ਨੁਕਸਾਨ ਵੀ ਨਾ ਹੋਵੇ, ਕੋਈ ਫਾਇਦਾ ਹੋਣਾ ਵੀ ਕੋਈ ਲਾਜ਼ਮੀ ਨਹੀਂ ਹੈ। ਜਿੱਥੇ ਥਾਈਂ ਮਤਲਬ ਕੋਈ ਬਹੁਤ ਲੋਕ ਦੱਸਦੇ ਨੇ ਲੋਕ ਆਹ ਚੀਜ਼ ਖਾ ਲਓ, ਆਹ ਖਾ ਲਓ, ਉਹ ਲੋਕਾਂ ਦੇ ਇੱਕ ਅੰਦਾਜ਼ੇ ਨੇ, ਕੋਈ ਉਹਦੇ ਪਿੱਛੇ ਕੋਈ ਸਾਇੰਸ ਦੀ ਸਪੋਰਟ ਨਹੀਂ ਹੈ ਜੀ। ਬਾਕੀ ਡਾਕਟਰ ਨਿੱਜਰ ਤੁਸੀਂ ਇਹਦੇ ਬਾਰੇ ਐਡ ਕਰਨਾ ਚਾਹੁੰਦੇ ਹੋ? ਜੀ ਨਹੀਂ, ਮੈਂ ਐਗਰੀ ਕਰਦਾ ਡਾਕਟਰ ਕੰਗ ਨਾਲ ਕਿ ਇਹ ਕੋਈ ਸਾਇੰਟੀਫਿਕ ਸਟੱਡੀ ਨਹੀਂ ਹੈ ਕੋਈ ਵਿਟਾਮਿਨ ਜਾਂ ਕੋਈ ਡਾਈਟ ਵਗੈਰਾ ਦੀ, ਬਸ ਉਹੀ ਹੈ ਮੇਨ ਕਿ ਹੈਲਦੀ ਰੱਖੋ ਆਪਣੇ ਆਪ ਨੂੰ। ਦੈਟਸ ਸਭ ਤੋਂ ਵਧੀਆ ਆਪਣੀ ਤੁਹਾਡੀ ਇਮਿਊਨਿਟੀ ਲਈ ਉਹੀ ਹੈ। ਕੋਈ ਸਪਲੀਮੈਂਟਸ ਵਗੈਰਾ ਇਹਨੇ ਕੋਈ ਸਾਇੰਟੀਫਿਕਲੀ ਕਿਸੇ ਚੀਜ਼ ਨੇ ਪ੍ਰੂਵ ਨਹੀਂ ਕੀਤਾ ਕਿ ਇਹ ਜ਼ਿਆਦਾ ਇਫੈਕਟਿਵ ਹੈ ਜੀ। ਕੋਈ ਸਬਜ਼ੀਆਂ ਜਾਂ ਸਪੈਸ਼ਲ ਫਰੂਟਸ ਜਿਹੜੇ ਤੁਹਾਡੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਦੇ ਆ? ਦੇਖੋ ਜੀ, ਬੈਸਟ ਹੈਗਾ ਜਿਹੜੀ ਹੈਲਥੀ ਫੂਡ ਖਾਣੀ, ਤੁਸੀਂ ਫਰੈਸ਼ ਵੈਜੀਟੇਬਲ, ਫਰੈਸ਼ ਫਰੂਟ ਖਾਣੇ, ਉਹ ਤਾਂ ਤੁਹਾਡੇ ਬੋਡੀ ਲਈ, ਇਮਿਊਨ ਸਿਸਟਮ ਲਈ ਚੰਗੇ ਨੇ ਜੀ। ਜਿਹੜਾ ਕਹਿੰਦੇ ਨੇ ਵੀ ਮਿਲੀਆਂ ਜੁਲੀਆਂ ਚੀਜ਼ਾਂ, ਤੁਸੀਂ ਇੱਕ ਤਰ੍ਹਾਂ ਦੀ ਦਾਲ ਨਾ ਖਾਓ, ਇੱਕ ਤਰ੍ਹਾਂ ਦੀ ਸਬਜ਼ੀ ਨਾ ਖਾਓ, ਮਿਕਸ ਕਰਕੇ ਖਾਓ। ਜੇ ਤੁਸੀਂ ਵੈਜੀਟੇਰੀਅਨ ਹੈ ਤਾਂ ਡਿਫਰੈਂਟ ਦਾਲ, ਛੋਲੇ, ਬੀਨਸ,
ਸਬਜ਼ੀ ਫਰੂਟ ਸਾਰੀ ਚੀਜ਼ਾਂ ਚੰਗੀਆਂ ਨੇ। ਤੁਸੀਂ ਮਤਲਬ ਉਹਨਾਂ ਨੂੰ ਪੋਰਸ਼ਨ ਦੇ ਵਿੱਚ ਇਕੁਅਲ ਪੋਰਸ਼ਨ ਦੇ ਵਿੱਚ ਖਾਂਦੇ ਹੋ। ਬਾਕੀ ਆ ਐਕਸਰਸਾਈਜ਼, ਇਹ ਨਹੀਂ ਵੀ ਤੁਸੀਂ ਹੁਣ ਘਰਾਂ 'ਚ ਬੈਠੇ ਦਾਰੂ ਪੀ ਜਾਓ ਜਾਂ TV ਦੇਖੀ ਜਾਓ। ਉਹਦੇ ਲਈ ਜ਼ਰੂਰੀ ਆ ਵੀ ਤੁਸੀਂ ਆਪਣੀ ਬੋਡੀ ਨੂੰ ਐਕਟਿਵ ਰੱਖੋ। ਤੁਹਾਡਾ ਇਮਿਊਨ ਸਿਸਟਮ ਉਨਾ ਵਧੀਆ ਰਹੂਗਾ ਜਿੰਨਾ ਤੁਸੀਂ ਬੋਡੀ ਨੂੰ ਫਿਜ਼ੀਕਲੀ ਐਕਟਿਵ ਰਹਿੰਦੇ ਹੋ, ਚੰਗਾ ਖਾਂਦੇ ਹੋ। ਫਿਰ ਸੋਚਣਾ ਵੀ ਚੰਗਾ ਚਾਹੀਦਾ, ਡਰਨ ਦਾ ਵੀ ਕੋਈ ਬਹੁਤੀ ਲੋੜ ਨਹੀਂ। ਜਿਹੜੀ ਐਂਗਜ਼ਾਇਟੀ ਆ ਉਹ ਵੀ ਤੁਹਾਡਾ ਇਮਿਊਨ ਸਿਸਟਮ ਕਮਜ਼ੋਰ ਕਰਦੀ ਆ। ਜਿਹੜੀ ਇਹ ਤਾਂ ਬਾਣੀ ਵੀ ਕਹਿੰਦੀ ਆ, ਡਾਕਟਰੀ ਵੀ ਇਹੀ ਕਹਿੰਦੀ ਆ ਵੀ ਜਿਹੜੀ ਚੀਜ਼ ਤੁਹਾਡੇ ਵੱਸ ਵਿੱਚ ਨਹੀਂ ਆ ਤੁਸੀਂ ਜੋ ਤੁਹਾਡੇ ਵੱਸ ਵਿੱਚ ਹੈਗੀ ਆ ਉਹ ਕੰਮ ਕਰੋ। ਤੁਸੀਂ ਆਪਣਾ ਲੋਕਾਂ ਤੋਂ ਪਰਹੇਜ਼ ਰੱਖੋ, ਸੋਸ਼ਲ ਡਿਸਟੈਂਸ ਫੋਲੋ ਕਰੋ, ਚੰਗੀ ਡਾਇਟ ਖਾਓ, ਚੰਗੀ ਐਕਸਰਸਾਈਜ਼, ਚੰਗਾ ਸੋਚੋ, ਚੰਗਾ ਇੱਕ ਦੂਜੇ ਦੇ ਮਦਦ ਕਰਨ ਲਈ ਜੋ ਕਰ ਸਕਦੇ ਆ ਕਰੋ। ਉੱਦਾਂ ਤੁਹਾਡਾ ਇਮਿਊਨ ਸਿਸਟਮ ਬੂਸਟ ਹੁੰਦਾ। ਜੇ ਤੁਸੀਂ ਬੈਠੇ ਰਹੋਗੇ ਘਰੇ, ਕੁਛ ਕਰੋਗੇ ਨਹੀਂ, ਸ਼ਰਾਬ ਪੀ ਜਾਓਗੇ ਜਾਂ ਤੁਸੀਂ ਚੰਗਾ ਖਾਓਗੇ ਨਹੀਂ, ਇੱਕ ਤਰ੍ਹਾਂ ਦੇ 버ਗਰ ਖਾਈ ਗਏ ਜਾਂ ਪੀਜ਼ਾ ਖਾਈ ਗਏ, ਉਹਦੇ ਨਾਲ ਤੁਹਾਡਾ ਇਮਿਊਨ ਸਿਸਟਮ ਵੀਕ ਹੋ ਜਾਣਾ। ਜੀ ਡਾਕਟਰ ਨਿੱਜਰ, ਤੁਸੀਂ ਇਸ ਦੇ ਵਿੱਚ ਕੀ ਕਹਿਣਾ ਚਾਹੁੰਦੇ ਵੀ ਜਿਹੜੇ ਘਰਾਂ 'ਚ, ਕਿਉਂਕਿ ਹੁਣ ਸ਼ੈਲਟਰ ਇਨ ਪਲੇਸ ਆਲਮੋਸਟ ਸਾਰੇ ਥਾਵਾਂ ਦੇ ਉੱਤੇ ਹੋਇਆ ਪਿਆ, ਵੀ ਉਹ ਘਰਾਂ 'ਚ ਬੈਠੇ ਜਿਹੜੇ ਆ ਉਹ ਕੀ ਕਰ ਸਕਦੇ ਨੇ ਇਹੋ ਜਿਹੀਆਂ ਚੀਜ਼ਾਂ ਨੂੰ ਕਰਨ ਦੇ ਲਈ? ਹਾਂਜੀ, ਉਹੀ ਹੈ ਡਾਕਟਰ ਕੰਗ ਨੇ ਜਿੱਦਾਂ ਕਿ ਬੈਲੈਂਸ ਡਾਇਟ ਬਹੁਤ ਜ਼ਰੂਰੀ ਹੈ, ਨਾਲ ਥੋੜਾ ਐਕਸਰਸਾਈਜ਼ ਐਂਡ ਆਪਣੇ ਆਪ ਨੂੰ ਨਾ ਐਕਟਿਵ ਰੱਖਣਾ ਜ਼ਰੂਰੀ ਹੈ। ਥੋੜਾ ਬਹੁਤਾ ਤੁਰੋ ਫਿਰੋ, ਘਰ ਦੇ ਵਿੱਚ ਹੀ ਜੇ ਜਿੰਨਾ ਤੁਰ ਸਕਦੇ ਹੋ, ਜਾਂ ਬਾਹਰ ਜੇ ਤੁਰਨਾ ਤੁਰੋ, ਪਰ ਅਵੋਇਡ ਕਰੋ ਕੰਟੈਕਟ। ਤੇ ਨਾਲ ਆਪਣੇ ਆਪ ਨੂੰ ਮੈਂਟਲੀ ਵੀ ਹੈਲਦੀ, ਕਿਉਂਕਿ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਜਦੋਂ ਤੁਹਾਨੂੰ ਲਗਾਤਾਰ 14-15 ਦਿਨ ਘਰ ਰਹਿਣਾ ਪਵੇ, ਲੋਕਾਂ ਨੂੰ ਮੈਂਟਲੀ ਥੋੜਾ ਸਟ੍ਰੈਸ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਤੁਸੀਂ ਥੋੜੀ ਮੈਡੀਟੇਸ਼ਨ, ਪਾਠ ਪੂਠ, ਜਿਹੜਾ ਵੀ ਤੁਹਾਡਾ ਰਿਲੀਜਨ ਹੈ, ਜਿੱਦਾਂ ਵੀ ਆ, ਤੁਸੀਂ ਆਪਣੇ ਆਪ ਨੂੰ ਵਿਅਸਤ ਜਾਂ ਬਿਜ਼ੀ ਰੱਖੋ ਉਸ ਹਿਸਾਬ ਨਾਲ। ਜੀ ਸੋ ਇੱਕ ਨਾ ਕਰੋਨਾ ਵਾਇਰਸ ਨੂੰ ਲੈ ਕੇ ਬਹੁਤ ਸਾਰਾ ਇਹ ਵੀ ਇਸ਼ੂ ਬਣ ਰਿਹਾ ਸੀ ਵੀ ਜਿਹੜੇ ਲੋਕਾਂ ਕੋਲ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆ, ਚਾਹੇ ਉਹ ਡਾਇਬੈਟਿਕ ਆ, ਹਾਈ ਬਲੱਡ ਪ੍ਰੈਸ਼ਰ ਆ, ਜਾਂ ਉਹਨਾਂ ਦਾ ਆਪਰੇਸ਼ਨ ਹੋਇਆ ਆ, ਉਹਨਾਂ ਨੂੰ ਇਹ ਜ਼ਿਆਦਾ ਹਿੱਟ ਕਰਦੀ। ਉਹਨਾਂ ਨੂੰ ਕਿੱਦਾਂ ਕੇਅਰਫੁਲ ਰਹਿਣਾ ਚਾਹੀਦਾ ਹੈ? ਇਹਦੇ ਬਾਰੇ ਮੈਂ ਇਹ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ। ਇਸ ਗੱਲ ਤੇ ਮੈਂ ਆਉਣਾ ਵੀ ਬਾਰ-ਬਾਰ TV ਦੇਖੀ ਜਾਣਾ, ਫੇਸਬੁੱਕ ਦੇਖੀ ਜਾਣਾ, WhatsApp ਦੇਖੀ ਜਾਣਾ ਵੀ ਤੁਹਾਡਾ ਸਟ੍ਰੈਸ ਵਧਾਉਂਦਾ। ਮੈਂ ਨਹੀਂ ਕਹਿੰਦਾ ਖਬਰਾਂ ਨਾ ਦੇਖੋ, ਖਬਰਾਂ ਦਿਨ 'ਚ ਇੱਕ ਵਾਰੀ ਦੇਖ ਲਓ, 2 ਵਾਰੀ, ਸਵੇਰੇ ਦੇਖ ਲਓ, ਸ਼ਾਮ ਨੂੰ ਦੇਖ ਲਓ, ਆਪਣੇ ਆਪ ਨੂੰ ਅਪਡੇਟ ਰੱਖੋ। ਪਰ ਜਿਹੜੇ ਸੋਰਸ ਤੁਸੀਂ ਯੂਜ਼ ਕਰਦੇ ਹੋ ਰਿਲਾਇਬਲ ਸੋਰਸ ਹੋਣ। ਕੋਈ ਇੰਡੀਆ ਤੋਂ WhatsApp ਆ ਰਿਹਾ, ਕੋਈ ਕਿਤੋਂ ਆ ਰਿਹਾ, ਜਿਹੜੇ ਬੰਦੇ ਨੂੰ ਉਸ ਚੀਜ਼ ਦਾ ਗਿਆਨ ਨਹੀਂ ਹੈ, ਕੋਈ ਉਹਦਾ ਐਕਸਪਰਟੀਜ਼ ਨਹੀਂ ਹੈ, ਉਹ ਬਹੁਤ ਜ਼ਿਆਦਾ ਇਨਫੋਰਮੇਸ਼ਨ ਪਾ ਕੇ ਤੁਹਾਨੂੰ ਡਰਾ ਕੇ ਉਹ ਚੀਜ਼ਾਂ ਤੋਂ ਬਚੋ। ਮਤਲਬ ਜਿਹੜੀ ਤੁਸੀਂ ਗੱਲ ਕੀਤੀ ਆ ਹਾਈ ਰਿਸਕ ਪੇਸ਼ੈਂਟਸ ਦੀ, ਸਰਜਰੀ ਹੋਣ ਦੇ ਨਾਲ ਤੁਹਾਡਾ ਕੋਈ ਰਿਸਕ ਨਹੀਂ ਵੱਧ ਜਾਂਦਾ ਹੈਗਾ। ਜੇ ਰਿਸਕ ਹਾਈ ਰਿਸਕ ਹੈਗਾ ਵੀ ਜੇ ਤੁਹਾਡੀ ਉਮਰ 65 ਤੋਂ ਉੱਤੇ ਆ, ਜਾਂ ਜਿਵੇਂ ਤੁਹਾਨੂੰ ਕੋਈ ਇਮਿਊਨ ਡਿਸਆਰਡਰ ਦੀ ਇਲਨੈਸ ਆ, ਜੇ ਕਿਸੇ ਨੂੰ ਕੈਂਸਰ ਹੋਇਆ, ਕੀਮੋਥੈਰੇਪੀ ਲੈਂਦਾ, ਜਾਂ ਕਿਸੇ ਨੂੰ ਐਸਥਮਾ ਹੈਗਾ, ਸਟੀਰੋਇਡ ਲੈਂਦੇ ਨੇ, ਡਾਇਬਟੀਜ਼ ਹੈਗੀ ਆ, ਤੁਹਾਡੀ ਹਾਰਟ ਡਿਜ਼ੀਜ਼ ਆ ਵੀ ਉਹ ਸਟ੍ਰੈਸ ਨਹੀਂ ਝੱਲ ਸਕਦੀ। ਸੋ ਜਿਹਦੇ ਨਾਲ ਤੁਹਾਡਾ ਸਿਸਟਮ ਇਮਿਊਨ, ਉਹਨਾਂ ਨੂੰ ਇਹ ਆ ਵੀ ਬਿਮਾਰੀ ਤਾਂ ਉਨੇ ਹੀ ਹੋਣ ਦੇ ਚਾਂਸ ਆ ਜਿੰਨੇ ਦੂਜਿਆਂ ਨੂੰ, ਪਰ ਜਦੋਂ ਉਹਨਾਂ ਨੂੰ ਹੁੰਦੀ ਆ ਉਹਦਾ ਜਿਹੜਾ ਆਊਟਕਮ ਆ ਉਹਨਾਂ 'ਚ ਮਾੜਾ ਹੈਗਾ। ਉਹਨਾਂ ਦੇ ਵਿੱਚ ਜਿਨ੍ਹਾਂ ਦਾ ਸਿਸਟਮ ਵੀਕ ਹੈਗਾ ਜਾਂ ਹਾਈ ਰਿਸਕ ਪੇਸ਼ੈਂਟ ਜਿਹਨਾਂ ਨੂੰ ਕਿਹਾ ਜਾਂਦਾ, ਸੋ ਉਹਨਾਂ ਵਿੱਚ ਜਿਹੜਾ ਡੈਥ ਹੋਣ ਦਾ ਚਾਂਸ ਦੂਜੇ ਲੋਕਾਂ ਨਾਲੋਂ ਕਿਤੇ ਜ਼ਿਆਦਾ। ਸੋ ਉਹਨਾਂ ਨੂੰ ਤਾਂ ਬਿਲਕੁਲ ਬਚਾ ਕੇ ਰੱਖਣ ਦੀ ਲੋੜ ਆ ਵੀ ਬਿਲਕੁਲ ਹੀ ਐਕਸਪੋਜ਼ ਨਾ ਹੋਣ। ਸੋ ਬਿਲਕੁਲ ਤੁਹਾਡੇ ਕਹਿਣ ਮੁਤਾਬਕ ਜਿਹੜੇ 50-60 ਤੋਂ ਉੱਪਰ ਹੈਗੇ ਆ, ਜਿਹਨਾਂ ਨੂੰ ਕੋਈ ਹੈਲਥ ਇਸ਼ੂਜ਼ ਆ, ਉਹਨਾਂ ਨੂੰ ਤਾਂ ਵੈਸੇ ਹੀ ਨਹੀਂ ਘਰੋਂ ਬਾਹਰ ਸਹਿਜੇ ਕਿਤੇ ਨਿਕਲਣਾ ਚਾਹੀਦਾ, ਅਨਲੈਸ ਕਿ ਕੋਈ ਡਾਕਟਰ ਦੇ ਜਾਣਾ ਕੋਈ ਜਾਂ ਐਮਰਜੈਂਸੀ ਹੈਗੀ ਆ। ਜੇ ਤੁਹਾਨੂੰ ਲਾਜ਼ਮੀ ਹੈ ਜੀ ਤਾਂ ਠੀਕ ਹੈ, ਪਰ ਜੇ ਨਹੀਂ ਲਾਜ਼ਮੀ ਹੈ ਤੁਸੀਂ ਆਪਣਾ ਬਚਾਅ ਰੱਖੋ ਤੇ ਬਾਕੀ ਪਰਿਵਾਰ ਦੇ ਜੀਅ ਨੂੰ ਵੀ ਉਹਨਾਂ ਤੋਂ ਥੋੜਾ ਫਰਕ ਰੱਖਣ ਵੀ ਕਿਸੇ ਬੱਚੇ ਨੂੰ ਕਿਸੇ ਜੰਗ ਨੂੰ ਹੋਈ ਆ, ਉਹਨੂੰ ਸਿੰਪਟਮ ਜ਼ਿਆਦਾ ਨਾ ਹੋਣ। ਆਫਟਰ ਜਿਹੜੀ ਬਿਮਾਰੀ ਤੁਹਾਡੇ ਘਰ 'ਚ ਕਿਸੇ ਤੁਹਾਡੇ ਘਰ ਦੇ ਜੀਅ ਨਹੀਂ ਲੈ ਕੇ ਆਉਣੀ ਆ, ਬਗਾਨੇ ਨੇ ਤਾਂ ਲੈ ਕੇ ਆਉਣੀ ਨਹੀਂ। ਜੀ ਬਿਲਕੁਲ। ਸੋ ਇਸੇ ਦੇ ਉੱਤੇ ਜੇ ਆਪਾਂ ਗੱਲਬਾਤ ਕਰਦੇ ਜਾਈਏ ਡਾਕਟਰ ਸਾਹਿਬ, ਵੀ ਬਹੁਤ ਸਾਰੇ ਜਿੱਦਾਂ ਇਸ ਟਾਈਮ ਮਜਬੂਰਨ ਲੋਕਾਂ ਨੂੰ, ਕਈਆਂ ਨੂੰ ਬਾਹਰ ਵੀ ਕੰਮ ਜਿਹੜਾ ਉਹ ਕਰਨ ਦੇ ਲਈ ਜਾਣਾ ਪੈ ਰਿਹਾ ਆ, ਉਹ ਪ੍ਰੀਕਾਸ਼ਨ ਜਿਹੜੇ ਕਿੱਦਾਂ ਲੈਣ? ਹੁਣ ਬਹੁਤ ਸਾਰੇ ਅਜਿਹੇ ਵੀ ਹੋਣਗੇ ਜਿਨ੍ਹਾਂ ਦੀ ਉਮਰ 50 ਤੋਂ ਉੱਤੇ ਆ, ਉਹਨਾਂ ਨੂੰ ਤਾਂ ਵੀ ਜਿਹੜੀ ਅਸੈਂਸ਼ੀਅਲ ਬਿਜ਼ਨਸਿਸ ਦੇ ਵਿੱਚ ਉਹ ਕੰਮ ਕਰਦੇ ਉਹ ਜਾ ਰਹੇ ਨੇ, ਜਿਨ੍ਹਾਂ ਨੂੰ ਥੋੜ੍ਹਾ ਹਾਈ ਰਿਸਕ ਵੀ ਜਿਹੜਾ ਥੋੜ੍ਹਾ ਬਾਕੀਆਂ ਦੇ ਨਾਲੋਂ ਜ਼ਿਆਦਾ ਹੋ ਸਕਦਾ ਆ, ਉਹ ਕੀ ਕਰ ਸਕਦੇ ਨੇ? ਕੀ ਉਹ ਇਸ ਚੀਜ਼ ਦਾ ਕਹਿ ਸਕਦੇ ਨੇ ਵੀ ਅਸੀਂ ਕੰਮ ਤੇ ਨਹੀਂ ਜਾਣਾ, ਅਸੀਂ ਘਰੇ ਬੈਠਣਾ ਚਾਹੁੰਦੇ ਹਾਂ, ਸਾਨੂੰ ਰਿਸਕ ਲੱਗਦਾ? ਕੁਛ ਅਜਿਹੀ ਚੀਜ਼ ਕੁਛ ਹੈ? ਨਹੀਂ ਜੀ, ਫਿਰ ਤਾਂ ਅਮਰੀਕਾ ਦੇ ਅੱਧੇ ਡਾਕਟਰ ਘਰੇ ਬਹਿ ਜਾਣਗੇ। ਜਿਹੜੀ ਤੁਹਾਡੀ ਜ਼ਿੰਮੇਵਾਰੀ ਆ, ਉਹ ਤਾਂ ਜੋ ਤੁਹਾਡੀ ਡਿਊਟੀ ਹੈਗੀ ਆ, ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਕਰਨੀ ਪੈਣੀ ਹੈ। ਪ੍ਰੀਕਾਸ਼ਨ ਕੀ ਕਰ ਸਕਦੇ? ਹਾਂਜੀ ਡਾਕਟਰ ਨਿੱਜਰ ਕੁਛ ਕਹਿਣਾ ਚਾਹੁੰਦੇ ਸੀ ਜੀ। ਹਾਂਜੀ, ਮੈਂ ਉਹੀ ਕਹਿਣਾ ਕਿ ਜਿਹੜੀਆਂ ਅਸੈਂਸ਼ੀਅਲ ਡਿਊਟੀਜ਼ ਆ ਉਹ ਤਾਂ ਜ਼ਰੂਰੀ ਕਰਨੀਆਂ ਪੈਣੀਆਂ, ਨਹੀਂ ਤਾਂ ਇੱਦਾਂ ਦੁਨੀਆ ਰੁਕ ਜਾਣੀ ਆ। ਉਹ ਤਾਂ ਜਿਹੜੇ ਹੁਣ ਆਪਣੇ ਮੇਨ ਚੀਜ਼ ਆ, ਪ੍ਰੀਕਾਸ਼ਨ ਜ਼ਰੂਰੀ ਆ। ਜਦੋਂ ਤੁਸੀਂ ਕੰਮ ਤੇ ਜਾਂਦੇ ਹੋ, ਹੱਥ ਧੋਂਦੇ ਰਹੋ, ਹੈਂਡ ਸੈਨੀਟਾਈਜ਼ਰ ਯੂਜ਼ ਕਰਦੇ ਰਹੋ,
ਤਾਂ ਮੇਨ ਇਸ਼ੂ ਸਾਰਿਆਂ ਨੂੰ ਡਰ ਇਸ ਕਰਕੇ ਹੁੰਦਾ ਹੈ ਕਿ ਜਦੋਂ ਵਾਪਸ ਆਉਣੇ ਆਪਣੀ ਫੈਮਿਲੀ ਕੋਲ ਨਾ ਲੈ ਕੇ ਆਈਏ ਡਿਜ਼ੀਜ਼, ਹੈ ਨਾ। ਤਾਂ ਉਹ ਫਿਰ ਜਦੋਂ ਵਾਪਸ ਆਉਣੇ ਹੋ ਅਗੇਨ ਬੇਸਿਕ ਹਾਈਜੀਨ, ਆਪਣੇ ਕੱਪੜੇ ਅਲੱਗ ਲਾ ਕੇ ਅਲੱਗ ਲਾਂਡਰੀ ਕਰੋ, ਆਪਣੇ ਆਪ ਨੂੰ ਕਲੀਨ ਕਰਕੇ ਫਿਰ ਫੈਮਿਲੀ ਨਾਲ ਮਿਲੋ। ਸੋ ਜਦੋਂ ਵੀ ਤੁਹਾਨੂੰ ਕੋਈ ਰਿਸਕ ਹੋਇਆ ਕਿ ਤੁਸੀਂ ਕਿਸੇ ਦੇ ਨਾਲ ਐਕਸਪੋਜ਼ ਹੋ ਚੁੱਕੇ ਹੋ, ਫਿਰ ਤੁਸੀਂ ਆਪਣੇ ਆਪ ਨੂੰ ਘਰ ਦੇ ਵਿੱਚ ਕਿਸੇ ਕਾਰਨਰ ਦੇ ਵਿੱਚ ਆਪਣੇ ਆਪ ਨੂੰ ਕੁਆਰੰਟਾਈਨ ਜਾਂ ਆਈਸੋਲੇਟ ਰੱਖੋ ਉਹਨਾਂ ਚਿਰ 2-3 ਦਿਨ, ਜੇ ਤੁਹਾਨੂੰ ਸਿੰਪਟਮ ਹੁੰਦੇ ਆ ਜਾਂ ਨਹੀਂ ਹੁੰਦੇ ਦੇਖਣ ਨੂੰ। ਜੀ ਜੀ। ਸੋ ਆਪਾਂ ਜਿਹੜੀ ਇਨਫੋਰਮੇਸ਼ਨ ਦੀ ਗੱਲ ਕੀਤੀ ਸੀ, ਰਿਲਾਇਬਲ ਸੋਰਸਿਸ ਨੂੰ ਲੈ ਕੇ ਗੱਲ ਕੀਤੀ ਸੀ। ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਆ ਕੋਵਿਡ-19 ਨੂੰ ਲੈ ਕੇ ਘੁੰਮਦੀ ਆ। ਕੋਈ ਜਿਹੜੀ ਵੈਕਸੀਨ ਦੀ ਕਾਢ ਦੀ ਜਿਹੜੀ ਕੋਈ ਗੱਲ ਆਖ ਦਿੰਦਾ ਹੈ, ਕੋਈ ਆਈਬੀ ਬਰੂਫਨ ਨੂੰ ਲੈ ਕੇ ਆ, ਕੋਈ ਆਪਾਂ ਨੂੰ ਵੀ ਹੁਣ ਸਵਾਲ ਇੱਕ ਆਇਆ ਹੈ, ਉਹ ਪੁੱਛ ਰਹੇ ਨੇ ਵੀ ਕੀ ਆਈਬੀ ਬਰੂਫਨ ਜਿਹੜੇ ਉਹ ਲੈ ਸਕਦੇ ਨੇ ਜੇ ਕਿਸੇ ਨੂੰ ਕੋਵਿਡ-19 ਦਾ ਪੇਸ਼ੈਂਟ ਆ। ਇਹਦੇ ਇਸ ਕੁਐਸਚਨ ਦਾ ਜਵਾਬ ਦੇਣ ਤੋਂ ਪਹਿਲਾਂ ਜੋ ਡਾਕਟਰ ਨਿੱਜਰ ਨੇ ਕਿਹਾ ਮੈਂ ਉਹ 'ਚੋਂ ਐਡ ਕਰਦਾ, ਜਿਵੇਂ ਹੁਣ ਅਸੀਂ ਵੀ ਹਸਪਤਾਲ ਜਾਈਦਾ ਤਾਂ ਪਹਿਲਾ ਕੰਮ ਅਸੀਂ ਇਹ ਕਰੀਦਾ ਵੀ ਆਪਣੇ ਕੱਪੜੇ ਲਾ ਕੇ ਕਾਰ 'ਚ ਹੀ ਰੱਖ ਦਈਦੀਆਂ ਜਾਂ ਗਰਾਜ 'ਚ ਰੱਖ ਦਈਦੀਆਂ। ਠੀਕ ਹੈ। ਬਾਹਰ ਹੀ ਆਪਣੇ ਹੱਥ ਧੋ ਕੇ ਚੰਗੀ ਤਰ੍ਹਾਂ ਆ ਕੇ, ਜੇ ਤੁਸੀਂ ਆ ਕੇ ਨਹਾ ਕੇ ਫੇਰ ਫੈਮਿਲੀ ਨਾਲ ਬੈਠੀ ਦਾ ਜੀ। ਇੱਕ ਤਾਂ ਇਹ ਆ। ਦੂਜਾ, ਤੁਸੀਂ ਸੋਸ਼ਲ ਡਿਸਟੈਂਸਿੰਗ, ਤੁਸੀਂ ਕੰਮ ਤੇ ਜਾਣਾ, ਇਹ ਨਹੀਂ ਜਾ ਕੇ ਯਾਰਾਂ ਦੋਸਤਾਂ ਨੂੰ ਜੱਫੀਆਂ ਪਾ ਕੇ ਜਾਂ ਤੁਸੀਂ ਉਹਨਾਂ ਨਾਲ ਹੱਥ ਮਿਲਾਉਣਾ, ਦੂਰੋਂ ਸਤਿ ਸ੍ਰੀ ਅਕਾਲ ਨਮਸਤੇ ਜੋ ਵੀ ਤੁਸੀਂ ਉਹਨਾਂ ਨੂੰ ਬੁਲਾਓ, ਉਹਨਾਂ ਨੂੰ ਬਿਲਕੁਲ ਇਸ ਚੀਜ਼ ਨੂੰ ਸਟ੍ਰਿਕਟਲੀ ਫੋਲੋ ਕਰੋ ਵੀ 6 ਫੁੱਟ ਤੇ ਲਾਗੇ ਕਿਸੇ ਨੂੰ ਨਾ ਆਣ ਦਿਓ ਆਪਣੇ। ਸੋ ਡਾਕਟਰ ਸਾਹਿਬ ਇਹ ਨਾ ਕੁਐਸਚਨ ਸਾਨੂੰ ਆਇਆ ਸੀ ਬਹੁਤ ਸਾਰੇ ਲੋਕਾਂ ਦਾ, ਖਾਸ ਕਰਕੇ ਜਿਹੜੇ ਆਪਣੇ ਤੇ ਮੈਂ ਆ ਰਹੇ ਹਾਂ ਜੀ ਆਈਬੂਪ੍ਰੋਫਨ ਤੇ ਮੈਂ ਆ ਰਿਹਾ, ਜਿਹੜੀ ਸੋਸ਼ਲ ਡਿਸਟੈਂਸਿੰਗ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ ਮੈਂ ਦੇਖਿਆ ਲੋਕ ਬਿਲਕੁਲ ਇੱਕ ਦੂਜੇ ਦੇ ਮੂੰਹ ਦੇ ਮੂੰਹ ਲਾਗੇ ਕਰਕੇ ਗੱਲਾਂ ਕਰਦੇ ਨੇ। ਜੇ ਤੁਹਾਨੂੰ ਲੱਗਦਾ ਵੀ ਕਿਸੇ ਨੂੰ ਸਿੰਪਟਮ ਹੈਗੇ ਨੇ, ਤੁਸੀਂ ਆਪਣੇ ਮੂੰਹ ਤੇ ਮਾਸਕ ਪਾਓ। ਜੇ ਕਿਸੇ ਨੂੰ ਖੰਘ ਜਾਂ ਛਿੱਕਾਂ ਆ ਰਹੀਆਂ, ਭਾਵੇਂ ਐਲਰਜੀ ਕਰਕੇ ਆ ਰਹੀਆਂ, ਆਪਣੇ ਮੂੰਹ ਤੇ ਮਾਸਕ ਪਾਓ ਵੀ ਦੂਜਿਆਂ ਨੂੰ ਐਕਸਪੋਜ਼ ਨਾ ਕਰੋ। ਜੇ ਤੁਹਾਨੂੰ ਛਿੱਕ ਆਉਂਦੀ ਹੈ ਤੇ ਬਾਂਹ ਦੇ ਨਾਲ ਉਹਨੂੰ ਰੋਕੋ, ਇਹ ਨਹੀਂ ਵੀ ਤੁਸੀਂ ਸਾਰੇ ਜਗ੍ਹਾ ਉਹਨੂੰ ਸਪਰੈਡ ਕਰ ਦਿਓ। ਸੋ ਜਿਹੜਾ ਆਈਬੂਪ੍ਰੋਫਨ ਇਹ ਦੇਖਿਆ ਉਹਨਾਂ ਨੇ ਵੀ ਇਟਲੀ ਦੇ ਵਿੱਚ ਤੇ ਚਾਈਨਾ ਵਿੱਚ ਵੀ ਆਈਬੂਪ੍ਰੋਫਨ ਜਿਹੜੇ ਬੰਦਿਆਂ ਨੇ ਯੂਜ਼ ਕੀਤੀ, ਜਿਨ੍ਹਾਂ ਨੂੰ ਇਨਫੈਕਸ਼ਨ ਹੋਈ, ਇਹ ਨਹੀਂ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆ ਤੁਸੀਂ ਲੈਂਦੇ ਹੋ ਤੁਸੀਂ ਲਈ ਜਾਓ, ਪਰ ਜੇ ਜਿਨ੍ਹਾਂ ਨੂੰ ਇਨਫੈਕਸ਼ਨ ਹੋਈ ਉਹਨਾਂ ਦੇ ਵਿੱਚ ਆਈਬੂਪ੍ਰੋਫਨ ਲੈਣ ਵਾਲਿਆਂ ਦੇ ਵਿੱਚ ਜਿਹੜੀ ਉਹਨਾਂ ਦਾ ਆਊਟਕਮ ਦੂਜਿਆਂ ਨਾਲੋਂ ਵਰਸ ਸੀਗਾ। ਸੋ ਇਸ ਕਰਕੇ ਆਈਬੂਪ੍ਰੋਫਨ ਇਹ ਡਾਕਟਰ ਜਿਹੜੇ ਯੂਜ਼ ਨਹੀਂ ਅਸੀਂ ਰਿਕਮੈਂਡ ਕਰਦੇ, ਵਧੀਆ ਟਾਇਲੇਨੋਲ ਯੂਜ਼ ਕਰ ਲਓ। ਜੀ। ਇੱਕ ਸਾਡੀ ਭੈਣ ਜੀ ਦਾ ਕੁਐਸਚਨ ਆ ਵੀ ਜੇ ਪ੍ਰੈਗਨੈਂਟ ਵੂਮਨ ਆ ਉਹ ਕੰਮ ਤੇ ਜਾਂਦੇ, ਉਹਨਾਂ ਨੂੰ ਕਿੰਨਾ ਕੁ ਰਿਸਕ ਹੈਗਾ? ਹਾਂਜੀ, ਪ੍ਰੈਗਨੈਂਸੀ ਦੇ ਵਿੱਚ ਹਜੇ ਕੋਈ ਡੈਫੀਨਿਟ ਸਟੱਡੀਜ਼ ਨਹੀਂ ਆਈਆਂ, ਪਰ ਤੁਸੀਂ ਅਗੇਨ ਆਪਣੇ ਆਪ ਨੂੰ ਪ੍ਰੀਕਾਸ਼ਨ ਰੱਖੋ, ਹੈਂਡ ਵਾਸ਼ਿੰਗ, ਐਂਡ ਮੋਸਟ ਆਫ ਦ ਪਲੇਸਿਸ ਜਿਹੜੀਆਂ ਜਿੱਦਾਂ ਹੈਲਥ ਕੇਅਰ ਵਰਕਰਸ ਐਂਡ ਨਰਸਿਸ ਵਗੈਰਾ ਉਹਨਾਂ ਨੂੰ ਤਾਂ ਅਵੋਇਡ ਕਰਦੇ ਕਿ ਪੇਸ਼ੈਂਟ ਜਿਹੜੇ ਹੈਗੇ ਆ ਇਹ ਕੋਵਿਡ ਦੇ ਉਹ ਚੈੱਕ ਕਰਨ ਜਾਂ ਦੇਖਣ। ਤੋ ਸੇਮ ਵੇ ਜਿੱਦਾਂ ਹੁਣ ਪ੍ਰੈਗਨੈਂਟ ਹੈ ਕੋਈ ਅਦਰ ਦੈਨ ਹੈਲਥ ਕੇਅਰ ਵਰਕ ਕਿਤੇ ਹੋਰ ਕੰਮ ਕਰਦੇ ਆ, ਸਟੋਰ ਦੇ ਵਿੱਚ ਵਗੈਰਾ ਕੰਮ ਕਰਦੇ ਹੋਗੇ, ਹੈਂਡ ਵਾਸ਼ਿੰਗ ਰੱਖੋ ਤੇ ਡਿਸਟੈਂਸ ਜ਼ਰੂਰ ਰੱਖੋ ਕਾਫੀ। ਜੀ ਬਿਲਕੁਲ। ਇੱਕ ਇਸ ਚੀਜ਼ ਦੇ ਵਿੱਚ ਮੈਂ ਐਡ ਕਰਨਾ ਚਾਹੁੰਦਾ, ਇਹ ਨਾ ਹੋਵੇ ਵੀ ਹੁਣ ਸ਼ੈਲਟਰ ਇਨ ਪਲੇਸ ਆ ਤੇ ਲੋਕੀ ਕਹਿਣ ਵੀ ਚਲੋ ਰਿਸ਼ਤੇਦਾਰੀਆਂ ਭੁਗਤਾ ਆਈਏ, ਵਾਂਢੇ ਵੁੰਡੇ ਜਾਈਏ, ਇਹ ਕੰਮ ਬਿਲਕੁਲ ਨਾ ਕਰੋ। ਨਾਲੇ ਸਟ੍ਰਿਕਟ, ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਵੀ ਸਟ੍ਰਿਕਟ ਹੋਣ ਦੀ ਜ਼ਰੂਰਤ ਆ, ਕੋਈ ਨਹੀਂ ਹੁਣ ਚਾਹੇ ਕੋਈ ਗੁੱਸਾ ਕਰੇ, ਕੋਈ ਗਿਲਾ ਕਰੇ, ਜੇ 6 ਫੁੱਟ ਦੀ ਦੂਰੀ ਬਣਾ ਕੇ ਰੱਖਣੀ ਆ ਤਾਂ ਬਈ ਬਣਾ ਕੇ ਰੱਖੋ, ਕੋਈ ਗੱਲ ਨਹੀਂ। ਇਹ ਜਿਹੜੇ ਵੀ ਇਸ ਟਾਈਮ ਜਿਹਨੇ ਫੈਸਲੇ, ਸਖਤ ਫੈਸਲੇ ਦੇਖੋ ਸੂਬਿਆਂ ਨੂੰ, ਸਟੇਟ ਨੂੰ, ਜਿਹੜੇ ਸਾਰਿਆਂ ਨੂੰ ਜਿਹੜੇ ਉਹ ਲੈਣੇ ਪੈ ਰਹੇ, ਇਸੇ ਕਰਕੇ ਆ ਤੁਹਾਡੇ ਸਾਰਿਆਂ ਦੀ ਭਲਾਈ ਵਾਸਤੇ ਆ। ਸੋ ਕਿਰਪਾ ਕਰਕੇ ਜਿਹੜਾ ਸੋਸ਼ਲ ਡਿਸਟੈਂਸਿੰਗ ਆ ਉਸ ਨੂੰ ਜ਼ਰੂਰ ਮੇਨਟੇਨ ਕਰਕੇ। ਹੈ ਜੀ, ਮੈਂ ਤੁਹਾਨੂੰ ਆਪਣੀ ਪਰਸਨਲ ਗੱਲ ਦੱਸਦਾ, ਮੇਰੀ ਮਾਮ ਹੈ ਜਿਹੜੀ ਉਹ 90 ਸਾਲ ਦੀ ਉਹਨਾਂ ਦੀ ਏਜ ਆ ਜੀ। ਮੈਂ ਉਹਨਾਂ ਨੂੰ ਕਦੇ ਅੱਜ ਇੱਥੇ ਮਿਸ ਨਹੀਂ ਕੀਤਾ, ਮੈਂ ਰੋਜ਼ ਮਿਲ ਕੇ ਆਉਣਾ ਭਾਵੇਂ 5 ਮਿੰਟ ਲਈ, ਪਰ ਪਿਛਲੇ 2 ਹਫ਼ਤਿਆਂ 'ਚ ਮੈਂ ਉਹਨਾਂ ਕੋਲ ਨਹੀਂ ਗਿਆ ਕਿਉਂਕਿ ਮੈਂ ਡਾਕਟਰ ਹਸਪਤਾਲ ਜਾਣਾ, ਮੇਰਾ ਰਿਸਕ ਜ਼ਿਆਦਾ। ਫੋਨ ਤੇ ਗੱਲ ਕਰ ਲਓ ਜੀ। ਪਰ ਕਈ ਪਤਾ ਕੀ ਲੋਕ ਦੇ ਆ ਵੀ ਚਲੋ ਆਪਾਂ ਹੁਣ ਪਾਰਟੀ ਕਰ ਲੈਂਦੇ ਆ, ਆਪਾਂ ਇਕੱਠੇ ਹੋ ਲੈਂਦੇ ਆ, ਉਹ ਪਲੀਜ਼ ਉਸ ਚੀਜ਼ ਤੋਂ ਬਚੋ। ਜੇ ਤੁਹਾਨੂੰ ਬਿਮਾਰੀ ਲੱਗਣੀ ਆ, ਇਹ ਤੁਹਾਡੇ ਕਿਸੇ ਯਾਰ ਮਿੱਤਰ, ਤੁਹਾਡੇ ਰਿਸ਼ਤੇਦਾਰ ਨੇ ਤੁਹਾਨੂੰ ਦੇਣੀ ਆ। ਸੋ ਇਹ ਬਿਲਕੁਲ 100% ਸੀਰੀਅਸਲੀ ਅਗਲੇ 2 ਹਫ਼ਤਿਆਂ ਲਈ ਹੋ ਸਕਦਾ, ਉਹ ਤੋਂ ਬਾਅਦ ਇਹਦਾ ਗ੍ਰਾਫ ਸਲੋ ਹੋ ਜੇ ਤੇ ਹਰ ਕਹਿੰਦੇ ਹੁੰਦੇ ਦੇਰ ਇਜ਼ ਅ ਲਾਈਟ ਇਨ ਦ ਐਂਡ ਆਫ ਦ ਟਨਲ, ਉਹ ਚੰਗੇ ਦਿਨ ਆਉਣਗੇ ਦੁਬਾਰਾ। ਇਹ ਵੀ ਨਹੀਂ ਵੀ ਤੁਸੀਂ ਡਰ ਕੇ, ਮੈਂ ਤਾਂ ਕਹਾਂ ਵੀ ਕੋਈ ਫਾਈਨੈਂਸ਼ੀਅਲ ਕਈ ਚੀਜ਼ਾਂ ਲੋਕ ਚੀਜ਼ਾਂ ਵੇਚੀ ਜਾਂਦੇ, ਬਿਲਕੁਲ ਨਾ ਕਰੋ। ਤੁਸੀਂ ਸ਼ਾਂਤੀ ਰੱਖੋ, ਸਭ ਕੁਝ ਠੀਕ ਠਾਕ ਹੋ ਜਾਊਗਾ, ਪਰ ਟਾਈਮ ਲੱਗੂਗਾ। ਸੋ ਉਨੀ ਦੇਰ ਪੂਰੀਆਂ ਪ੍ਰੀਕਾਸ਼ਨਸ ਲਓ। ਬਿਲਕੁਲ, ਆਪਾਂ ਰੇਡੀਓ ਤੇ ਬਹੁਤ ਵਾਰ ਅਨਾਊਂਸ ਕਰਦੇ ਰਹਿੰਦੇ ਹਾਂ, ਪਰ ਇਹ ਬੈਟਰ ਹੋਊਗਾ ਜੇ ਡਾਕਟਰਸ ਦੱਸਣ। ਸਾਨੂੰ ਡਾਕਟਰ ਸਾਹਿਬ ਆਈ ਸੀ ਖਾਸ ਕਰਕੇ ਜਿਹੜੇ ਨਾ ਆਪਣੇ ਬਜ਼ੁਰਗ ਆ ਓਵਰ 50-55, ਬਹੁਤ ਸਾਰੇ ਆਪਣੇ ਬਜ਼ੁਰਗ ਜਿਹੜੇ ਬੰਦੇ ਵੀ ਤੇ ਬੀਬੀਆਂ ਵੀ, ਉਹ ਫੋਸਟਰ ਫਾਰਮਸ ਕੰਮ ਕਰਦੇ ਆ, ਉਹ ਲਿਵਿੰਗਸਟਨ ਤੇ ਫ੍ਰਿਜ਼ਨੋ 'ਚ।
ਤੇ ਉਹ ਕਹਿੰਦੇ ਵੀ ਜਿੱਦਾਂ ਆਪਣਾ ਹੁਣ ਕਸਟਮਸ ਆ, ਜਦੋਂ ਕਿਸੇ ਨੂੰ ਮਿਲਣਾ ਆ ਹੱਥ ਮਿਲਾ ਕੇ ਬੀਬੀਆਂ ਜੱਫੀ ਪਾ ਕੇ ਮਿਲਦੀਆਂ, ਸੋ ਉਹਨਾਂ ਨੂੰ ਤੁਸੀਂ ਦੱਸੋ ਵੀ ਕੀ ਕਰਨਾ ਚਾਹੀਦਾ ਹੈ ਜੀ? ਉਹ ਸੇਮ ਰੂਲ ਅਪਲਾਈ ਕਰਦਾ ਜੀ, 6 ਫੁੱਟ ਤੋਂ ਪਰਾਂ ਹੀ ਸਤਿ ਸ੍ਰੀ ਅਕਾਲ ਬੁਲਾ ਦਿਓ ਜੀ। ਭਾਵੇਂ ਮੈਂ ਤਾਂ ਇਹ ਵੀ ਕਹਾਂਗਾ ਵੀ ਜਿਹੜੇ ਗੁਰੂ ਘਰ ਆ ਜਾਂ ਤਾਂ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਟੈਂਪਰੇਰੀਲੀ, ਜੇ ਜਾਣਾ ਉੱਥੇ ਤਾਂ ਤੁਸੀਂ ਦੂਰੋਂ ਡਿਸਟੈਂਸ ਰੱਖ ਕੇ ਮੱਥਾ ਟੇਕ ਕੇ ਆ ਜਾਓ, ਕੋਈ ਉੱਥੇ ਗੈਦਰਿੰਗਸ ਨਹੀਂ ਹੋਣੀਆਂ ਚਾਹੀਦੀਆਂ। ਜੀ ਇੱਕ ਡਾਕਟਰ ਨਿੱਜਰ, ਕਾਫੀ ਹੁਣ ਪਿਛਲੇ ਦਿਨਾਂ ਤੋਂ ਜਿਹੜੀ ਚਰਚਾ ਚੱਲ ਰਹੀ ਹੈ ਸੈਕਿੰਡ ਵੇਵ ਦੀ, ਕੀ ਜਿਹੜਾ ਇੱਕ ਵਾਰੀ ਇਨਸਾਨ ਜੇ ਕਿਸੇ ਨੂੰ ਕੋਵਿਡ-19 ਹੋਇਆ ਆ ਉਹ ਕਿਉਰ ਹੋ ਗਿਆ, ਕੀ ਉਸ ਨੂੰ ਦੁਬਾਰਾ ਵੀ ਹੋ ਸਕਦਾ ਹੈ? ਅਤੇ ਸੈਕਿੰਡ ਵੇਵ ਦੇ ਬਾਰੇ ਵੀ ਜ਼ਰੂਰ ਦੱਸਿਓ, ਉਸ ਤੋਂ ਵੀ ਕਾਫੀ ਲੋਕ ਜਿਹੜੇ ਘਬਰਾਉਂਦੇ ਨੇ। ਸੋ ਮੈਂ ਪਹਿਲਾਂ ਸੋਸ਼ਲ ਡਿਸਟੈਂਸਿੰਗ ਤੋਂ ਲੈ ਕੇ ਤੁਹਾਨੂੰ ਸਮਝਾਉਣਾ ਕਿ ਜ਼ਰੂਰ ਸੋਸ਼ਲ ਡਿਸਟੈਂਸਿੰਗ ਦਾ ਜੀ। ਸੋਸ਼ਲ ਡਿਸਟੈਂਸਿੰਗ ਦਾ ਮੇਨ ਇਹੀ ਹੈ ਕਿ ਸਪਰੈਡ ਘੱਟ ਹੋਵੇ ਇਨਫੈਕਸ਼ਨ। ਸੋ ਜਿੱਦਾਂ ਦੇਖ ਲਓ 100 ਬੰਦਿਆਂ ਨੂੰ ਇਨਫੈਕਸ਼ਨ ਵਿੱਚੋਂ 5 ਕ੍ਰਿਟੀਕਲ ਹੋ ਜਾਣੇ ਆ। ਸੋ ਜੇ ਆਪਾਂ ਸੋਸ਼ਲ ਡਿਸਟੈਂਸਿੰਗ ਨਹੀਂ ਰੱਖਦੇ, ਉਹੀ 1000 ਬੰਦਿਆਂ ਨੂੰ ਹੋ ਜਾਣੀ ਆ ਤੇ 50 ਬੰਦੇ ਸਿੱਕ ਹੋ ਜਾਣੇ, ਉਹਦੇ ਨਾਲ ਹੈਲਥ ਕੇਅਰ ਬਹੁਤ ਬਰਡਨ ਹੋ ਜਾਣੀ। ਸੋ ਹੈਲਥ ਕੇਅਰ ਵਾਲੇ ਜਿੱਦਾਂ ਡਾਕਟਰ, ਨਰਸਿਸ ਜਾਂ ਹੌਸਪੀਟਲਸ ਤੁਹਾਡੀ ਟੇਕ ਕੇਅਰ ਨਹੀਂ ਕਰ ਸਕਦੇ ਇੰਨੇ ਜ਼ਿਆਦਾ ਜੇ ਇੱਕਦਮ ਸਿੱਕ ਹੋ ਜਾਣ। ਜੇ ਸੋਸ਼ਲ ਡਿਸਟੈਂਸਿੰਗ ਰੱਖੋ, ਇਹਦਾ ਇਹ ਮਤਲਬ ਕਿ ਇਨਫੈਕਸ਼ਨ ਘੱਟ ਸਪਰੈਡ ਹੋਗੀ ਪਰ ਇਰੈਡੀਕੇਟ ਨਹੀਂ ਹੋਏਗੀ, ਪਰ ਸਟਿਲ ਹੋਏਗੀ, ਲੋ ਲੈਵਲ ਤੇ ਹੋਏਗੀ। ਸੋ ਉਹਦੇ ਨਾਲ ਜਿੰਨੇ ਪੇਸ਼ੈਂਟ ਹੌਸਪੀਟਲ ਦੇ ਵਿੱਚ ਐਡਮਿਟ ਹੋਣਗੇ ਜਾਂ ਜਿੰਨੇ ਹੋਣਗੇ, ਸੋ ਈਜ਼ਲੀ ਟੇਕ ਕੇਅਰ ਹੋ ਸਕਦੀ ਹੈ। ਸੋ ਮੋਰਟੈਲਿਟੀ ਜਿਹੜੀ ਕਿ ਡੈਥ ਵਗੈਰਾ ਕਾਫੀ ਘੱਟ ਹੋ ਸਕਦੀਆਂ, ਕੰਪਲੀਕੇਸ਼ਨਾਂ ਕਾਫੀ ਘੱਟ ਹੋ ਸਕਦੀਆਂ। ਸੋ ਜਿਹੜੀ ਹੈਗੀ ਇਮਿਊਨਿਟੀ, ਅਜੇ ਤਾਂ ਰਿਸਰਚ ਦੇ ਵਿੱਚ ਦੱਸਿਆ ਗਿਆ ਜੇ ਤੁਹਾਨੂੰ ਹੋ ਗਈ ਇੱਕ ਵਾਰ, ਸੋ ਇਹ ਵਾਇਰਸ ਬਹੁਤ ਨਵਾਂ ਆ, 3 ਮਹੀਨੇ ਹੋਏ ਆਪਾਂ ਨੂੰ ਹਜੇ। ਸੋ ਇਹ ਜਦੋਂ ਇੱਕ ਵਾਰ ਹੋ ਗਈ ਆ, ਤੁਹਾਨੂੰ ਸੇਮ ਸੀਜ਼ਨ ਦੇ ਵਿੱਚ ਹੋਣ ਦੇ ਚਾਂਸਿਸ ਥੋੜੇ ਘੱਟ ਹੈ, ਬਟ ਹਜੇ ਡੈਫੀਨੇਟ ਨਹੀਂ ਗਏ। ਹਜੇ ਸਟੱਡੀਜ਼ ਚੱਲ ਰਹੀਆਂ ਕਿ ਤੁਹਾਨੂੰ ਲੌਂਗ ਟਰਮ ਇਮਿਊਨਿਟੀ ਬਣਦੀ ਹੈ ਕਿ ਨਹੀਂ ਬਣਦੀ। ਸੋ ਇਹ ਉਦਾਂ ਹੀ ਕਿ ਤੁਹਾਨੂੰ ਜਦੋਂ ਇੱਕ ਵਾਰ ਫਲੂ ਹੋ ਜਾਂਦਾ ਹੈ, ਅਗਲੇ ਸੀਜ਼ਨ ਫੇਰ ਦੁਬਾਰਾ ਹੋ ਜਾਂਦਾ। ਜਦੋਂ ਫਲੂ ਵੈਕਸੀਨ ਦੇਈਦੀ ਆ, ਤੁਹਾਨੂੰ ਫੇਰ ਵੀ ਫਲੂ ਹੋ ਜਾਂਦਾ, ਕਿਉਂਕਿ ਕੁਛ ਚਾਂਸ ਹੁੰਦੇ ਆ, ਅਬਾਊਟ 40-50% ਚਾਂਸ ਕਿ ਤੁਹਾਨੂੰ ਫਿਰ ਹੋ ਸਕਦਾ। ਪਰ ਜਦੋਂ ਇੱਕ ਵਾਰ ਹੋ ਗਿਆ, ਹਾਈ ਚਾਂਸ ਹੈਗੇ ਕਿ ਤੁਹਾਨੂੰ ਨੈਕਸਟ ਟਾਈਮ ਜਦੋਂ ਹੋਊਗਾ, ਸੀਵੀਅਰਿਟੀ ਆਫ ਸਿੰਪਟਮ ਜਿਹੜੇ ਨਾ ਉਹ ਤੁਹਾਨੂੰ ਸਿੰਪਟਮ ਬਹੁਤ ਘੱਟ ਰਹਿਣਗੇ। ਜੀ ਸੋ ਬਿਲਕੁਲ ਕਈ ਵਾਰੀ ਡਾਕਟਰ ਸਾਹਿਬ ਦੀ ਜਿਹੜੀ ਗੱਲ ਇਹਨਾਂ ਨੇ ਬਹੁਤ ਸੋਹਣੀ ਦੱਸੀ ਆ ਵੀ ਆਪਣੇ ਹਸਪਤਾਲਾਂ 'ਚ 19 ਹੀ ਬੈੱਡ ਨੇ, ਬਹੁਤ ਲਿਮਟਿਡ ਬੈੱਡ ਨੇ ਜਿਹੜੇ ਖਾਸ ਕਰਕੇ ਵੈਂਟੀਲੇਟਰ ਵਾਲੇ ਪੇਸ਼ੈਂਟ ਆ। ਸੋ ਜੇ ਥੋੜੇ ਪੇਸ਼ੈਂਟ ਬਿਮਾਰ ਹੁੰਦੇ ਆ, ਉਹਨਾਂ ਦਾ ਚੰਗਾ ਇਲਾਜ ਹੋ ਸਕਦਾ। ਜੇ ਹਸਪਤਾਲ ਦੇ ਵਿੱਚ 50 ਬੈੱਡ ਨੇ ਤੁਹਾਡੇ ਕੋਲੇ, ਤੁਸੀਂ ਉੱਥੇ ਲਿਆ ਕੇ 500 ਪੇਸ਼ੈਂਟ ਬਿਠਾ ਦਿੰਦੇ ਆ, ਉੱਥੋਂ ਫਿਰ ਤੁਸੀਂ 500 ਦਾ ਇਲਾਜ ਕਰਨਾ ਬਹੁਤ ਔਖਾ ਹੋ ਜਾਂਦਾ। ਸੋ ਇੱਕ ਤਾਂ ਇਹ ਆ ਵੀ ਜੇ ਤੁਸੀਂ ਡਿਸਟੈਂਸ ਰੱਖੋਗੇ, ਹੌਲੀ ਹੌਲੀ ਮਰੀਜ਼ਾਂ ਨੂੰ ਲੋਕਾਂ 'ਚ ਇਮਿਊਨਿਟੀ ਡਿਵੈਲਪ ਹੋਊਗੀ, ਜੇ ਹੋਊਗੀ ਤਾਂ ਹੈਂਡਲ ਕਰ ਸਕਦਾ। ਦੂਜੀ ਗੱਲ ਜਿਹੜੀ ਇਹਨਾਂ ਨੇ ਇਮਿਊਨਿਟੀ ਦੀ ਦੱਸੀ ਹੈਗੀ ਆ, ਉਹ ਜਿਹੜੀ ਵਾਇਰਸ ਆਪਣੀ ਸ਼ਕਲ ਵੀ ਬਦਲ ਲੈਂਦੀ ਹੈਗੀ ਆ। ਸੋ ਅਜੇ ਇਸ ਬਾਰੇ ਸਾਨੂੰ ਪੂਰਾ ਇਲਮ ਨਹੀਂ ਹੈਗਾ ਕਿ ਸਾਨੂੰ ਹੌਲੀ ਹੌਲੀ ਜਿਹੜੀ ਇਹਦੇ ਬਾਰੇ ਬਹੁਤ ਰਿਸਰਚ ਹੋ ਰਹੀ ਆ, ਹੋਰ ਜਾਣਕਾਰੀ ਜਿਹੜੀ ਆਉਣ ਵਾਲੇ ਹਫ਼ਤਿਆਂ ਵਿੱਚ ਸਾਨੂੰ ਪਤਾ ਲੱਗੂਗੀ। ਜੀ ਬਿਲਕੁਲ, ਕਿਉਂਕਿ ਵਾਇਰਸ ਕਾਫੀ ਮਿਊਟੇਟ ਜਿਹੜੇ ਉਹ ਕਰ ਜਾਂਦੇ ਨੇ ਤੇ ਫਿਰ ਗੰਦ ਕੋ ਸਟ੍ਰੇਨ ਉਹਨਾਂ ਦਾ ਸਟਰੋਂਗ ਹੋ ਜਾਂਦਾ ਹੈ। ਇੱਕ ਕੁਐਸਚਨ ਹੋਰ ਆਪਣੇ ਡਾਕਟਰ ਸਾਹਿਬ, ਇਹ ਆ ਵੀ ਪਹਿਲਾਂ ਜਿੰਨੀਆਂ ਵੀ ਨਿਊਜ਼ ਆ ਰਹੀਆਂ ਸੀ ਕਹਿੰਦੇ ਵੀ ਜਿਹੜੇ ਓਲਡਰ ਲੋਕ ਆ ਉਹਨਾਂ ਨੂੰ ਜ਼ਿਆਦਾ ਹਿੱਟ ਕਰਦੀ ਆ, ਪਰ ਅੱਜ ਸਾਡੇ ਇੱਥੇ ਸੈਂਟਾ ਕਲਾਰਾ ਕਾਉਂਟੀ ਦਾ ਜਿਹੜਾ ਨਵੇਂ ਡਾਟਾ ਆਇਆ ਉਹਦੇ ਮੁਤਾਬਕ ਕਹਿੰਦੇ ਵੀ 50% ਤੋਂ ਵੱਧ ਪੇਸ਼ੈਂਟ ਸੈਂਟਾ ਕਲਾਰਾ ਕਾਉਂਟੀ 'ਚ ਉਹ ਲੈਸ ਦੈਨ 50 ਈਅਰ ਓਲਡ ਦੇ ਆ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਵੀ ਗੱਲ ਜਿਹੜੀ ਹੈਗੀ ਆ ਤੁਹਾਡੀ ਬਹੁਤ ਸਹੀ ਆ। ਇਹ ਬਿਮਾਰੀ ਕਿਸੇ ਵੀ ਏਜ ਵਾਲੇ ਨੂੰ ਹੋ ਸਕਦੀ ਆ, ਵੀ ਜਿਹੜੇ ਹਾਈ ਰਿਸਕ ਨੇ ਉਹਨਾਂ ਦਾ ਆਊਟਕਮ ਵਰਸ ਹੈਗਾ। ਬਿਮਾਰੀ ਤਾਂ ਕਿਸੇ ਵੀ ਉਮਰ ਵਾਲੇ ਨੂੰ ਹੋ ਸਕਦੀ ਆ, ਤੇ ਲੇਟਲੀ ਇਹਨਾਂ ਨੇ ਦੇਖਿਆ ਵੀ ਯੰਗ ਪੇਸ਼ੈਂਟਾਂ 'ਚ ਵੀ ਹੋ ਰਹੀ ਆ। ਜੇ ਕਿਸੇ ਨੂੰ ਮੈਡੀਕਲ ਪ੍ਰੋਬਲਮ ਹੈ, ਐਸਥਮਾ ਹੈਗਾ, ਸਮੋਕ ਕਰਦਾ, ਉਹਨਾਂ ਨੂੰ ਕਈ ਭੰਗ ਪੀਂਦੇ ਜਾਂ ਹੋਰ ਉਹਨਾਂ ਦੇ ਲੰਗ ਡੈਮੇਜ ਹੋਏ ਨੇ, ਸੋ ਉਹ ਫਿਰ ਏਜ ਨਹੀਂ ਨਾ ਮੈਟਰ ਕਰਦੀ, ਕਿਉਂਕਿ ਮੈਥ ਯੂਜ਼ ਕਰਦਾ ਜਾਂ ਕਿਸੇ ਦਾ ਲਿਵਰ ਖਰਾਬ ਹੋਇਆ ਡਰਿੰਕਿੰਗ ਨਾਲ। ਸੋ ਏਜ ਡਜ਼ਨਟ ਮੈਟਰ ਇਨ ਦੈਟ ਪੇਸ਼ੈਂਟ ਪਾਪੂਲੇਸ਼ਨ। ਪਰ ਅਸੀਂ ਦੇਖ ਰਹੇ ਹਾਂ ਵੀ ਯੰਗ ਪੇਸ਼ੈਂਟ, ਬਿਲਕੁਲ ਹੈਲਦੀ ਪੇਸ਼ੈਂਟਸ ਨੂੰ ਵੀ ਹੋ ਸਕਦੀ ਆ। 20-20, 25-25 ਸਾਲ ਦੇ ਵੀ ਕਈਆਂ ਦੀ ਡੈਥ ਹੋਈ ਆ। ਕੈਲੀਫੋਰਨੀਆ 'ਚ ਆਲਰੇਡੀ 46 ਹੈਲਥ ਕੇਅਰ ਪ੍ਰੋਵਾਈਡਰਸ ਨੂੰ ਇਹ ਪ੍ਰੋਬਲਮ ਹੋ ਚੁੱਕੀ ਆ। ਇਟਲੀ ਦੇ ਵਿੱਚ 20 ਤੋਂ ਜ਼ਿਆਦਾ ਡਾਕਟਰ ਆ ਜਿਹੜੇ ਮਰ ਚੁੱਕੇ ਨੇ ਇਸ ਵਾਇਰਸ ਦੇ। ਸੋ ਕਰੋਨਾ ਵਾਇਰਸ ਤੋਂ ਹਟ ਕੇ ਮੇਰਾ ਲਾਸਟ ਕੁਐਸਚਨ ਜਿਹੜਾ ਡਾਕਟਰ ਕੰਗ ਸਾਹਿਬ ਤੁਹਾਡੇ ਲਈ ਆ ਵੀ ਕਰੋਨਾ ਵਾਇਰਸ ਤਾਂ ਚਲੋ ਹੈ ਹੀ ਹੈ, ਪਰ ਇਹਦੇ ਨਾਲ ਬਹੁਤ ਸਾਰੇ ਜਿਹੜੇ ਖਾਸ ਕਰਕੇ ਮੈਂ ਆਪਣੀ ਕਮਿਊਨਿਟੀ 'ਚ ਦੇਖਦਾ ਲੋਕ ਨਾ ਇਸ ਵੇਲੇ ਬਹੁਤ ਘਬਰਾਏ ਹੋਏ ਆ, ਡਿਪਰੈਸ਼ਨ ਵਾਲੀ ਸਿਚੁਏਸ਼ਨ ਹੈ। ਕਈ ਉਹਨਾਂ ਨੂੰ ਜਿਹੜਾ ਆ, ਕਈਆਂ ਨੂੰ ਜੋਬ ਦਾ ਖਤਰਾ ਵੀ ਮੇਰੀ ਜੋਬ ਚੱਲ ਜਾਣੀ, ਕਈਆਂ ਨੂੰ ਇਹ ਆ ਵੀ ਮੇਰੀ ਮੌਰਗੇਜ ਕਿੱਦਾਂ ਜਾਊਗੀ। ਸੋ ਉਹਨਾਂ ਨੂੰ ਜਿਹੜਾ ਕੀ ਕਰਨਾ ਚਾਹੀਦਾ ਹੈਗਾ?
ਦੇਖੋ ਜੀ, ਆਪਾਂ ਰੱਬ ਨੂੰ ਮੰਨਣ ਵਾਲੇ, ਗੁਰਬਾਣੀ ਨੂੰ ਮੰਨਣ ਵਾਲੇ ਜਿਹੜੇ ਬੰਦੇ ਆ, ਉਹਦਾ ਹਰ ਚੀਜ਼ ਦਾ ਹੱਲ ਟਾਈਮ ਨਾਲ ਨਿਕਲੇ ਆਉਣਾ ਜੀ। ਆਪਣੀ ਕਮੇਟੀ ਨੇ ਇਸ ਤੋਂ ਵੀ ਵੱਡੇ ਵੱਡੇ ਮਸਲੇ ਦੇਖੇ ਆ, 47 ਦੀ ਵੰਡ ਦੇਖੀ ਆ, 84 ਵੇਖਿਆ ਜੀ, 9/11 ਹੋਇਆ, ਬੜਾ ਕੁਝ ਹੋਇਆ। ਇਹ ਠੀਕ ਹੈ, ਇੱਕ ਬਹੁਤ ਵੱਡੀ ਮਹਾਮਾਰੀ ਹੈ, ਪਰ ਸਦਾ ਨਹੀਂ ਰਹਿਣੀ ਜੀ। ਜੀ ਆਪਾਂ ਨੂੰ 2-4 ਹਫ਼ਤਿਆਂ ਦੇ ਵਿੱਚ ਲੱਗਦਾ ਵੀ ਇਹ ਸ਼ਾਇਦ ਸਲੋ ਹੋ ਜੂਗੀ, ਪਰ ਮੈਂ ਇਸ ਬਾਰੇ ਕੋਈ ਭਵਿੱਖਬਾਣੀ ਨਹੀਂ ਕਰ ਸਕਦਾ ਜੀ। ਤੇ ਅਜੇ ਤਾਂ ਕੁਝ ਨਹੀਂ ਪਤਾ ਹੈਗਾ। ਪਰ ਹਰ ਚੀਜ਼ ਦਾ ਹੱਲ ਜਿਹੜਾ ਸਮੇਂ ਨਾਲ ਇੰਨੇ ਡਾਕਟਰ, ਇੰਨੇ ਸਾਇੰਸਦਾਨ, ਡਾਕਟਰ ਨਿੱਜਰ ਵਰਗੇ ਨੇ ਸੁਲਝੇ ਹੋਏ ਡਾਕਟਰ ਲੱਗੇ ਹੋਏ ਨੇ, ਇਸ ਚੀਜ਼ ਦਾ ਅਸੀਂ ਹੱਲ ਲੱਭਾਂਗੇ। ਅਸੀਂ ਇਹਨੂੰ ਇੱਕ ਲੜਾਈ ਸਮਝ ਰਹੇ ਹਾਂ ਵਾਇਰਸ ਦੇ ਨਾਲ, ਤੇ ਜੰਗ ਆਪਾਂ ਜਿੱਤਣੀ ਹੈਗੀ ਆ। ਦਿਲ ਛੱਡ ਕੇ ਨਹੀਂ ਹੋਣਾ, ਹੌਸਲਾ ਰੱਖੋ, ਭਰੋਸਾ ਰੱਖੋ। ਜਿਹੜੀ ਕਲੈਕਟਿਵ ਵਿਜ਼ਡਮ ਹੈ ਹਿਊਮੈਨਿਟੀ ਦੀ, ਉਹ ਸਦਾ ਪ੍ਰਵੇਲ ਕਰਦੀ ਆ। ਵੀ ਵਿਲ ਡਿਫੀਟ ਦ ਵਾਇਰਸ। ਜੀ ਬਿਲਕੁਲ। ਦੇਖੋ ਇੰਨਾ ਆਪਾਂ ਸੁਣਦੇ ਹਾਂ ਵੀ ਮਾਸਕ ਹੈਗੇ ਨਹੀਂ ਹੈਗੇ। ਦੇਖੋ ਡਾਕਟਰ ਜਿਹੜੇ ਵਰਕਰ ਆ ਸਾਰੇ ਜਾਣੇ ਲੱਗੇ ਹੋਏ ਆ, ਇਰਰਿਸਪੈਕਟਿਵ। ਆਪਾਂ ਨੂੰ ਤਾਂ ਘਰਾਂ 'ਚ ਬੈਠਣ ਨੂੰ ਆਖਿਆ ਗਿਆ ਆ, ਆਪਾਂ ਘਰਾਂ 'ਚ ਬੈਠ ਕੇ ਸੋਸ਼ਲ ਡਿਸਟੈਂਸਿੰਗ ਨੂੰ ਜਿਹੜਾ ਉਹ ਅਪਣਾਓ। ਇਹ ਜਿਹੜੀਆਂ ਲੜਾਈ ਇਸ ਟਾਈਮ ਮੋਹਰੇ ਹੋ ਕੇ ਜਿਹੜੇ ਡਾਕਟਰ ਉਹ ਲੜ ਰਹੇ ਆ, ਸੋ ਇਹਨਾਂ ਦੇ ਲਈ ਅਰਦਾਸਾਂ ਕਰੀਏ ਵੀ ਇਹ ਸਾਰੇ ਜਾਣੇ ਠੀਕ ਰਹਿਣ ਤੇ ਜਲਦੀ ਇਹ ਬਿਮਾਰੀ ਆ ਉਹ ਹਟ ਜਾਵੇ। ਡਾਕਟਰ ਸਾਹਿਬ, ਡਾਕਟਰ ਨਿੱਜਰ, ਕਈ ਜਣੇ ਪੁੱਛ ਰਹੇ ਆ ਵੀ ਕੀ ਇਹ ਜਿੱਦਾਂ ਜਾਨਵਰਾਂ ਤੋਂ ਇਨਸਾਨਾਂ ਤੱਕ ਆ ਗਈ ਆ, ਕੀ ਇਹ ਇੱਦਾਂ ਕਿਤੇ ਸਬਜ਼ੀਆਂ ਵਾਲੇ ਪਾਸੇ ਤਾਂ ਨਹੀਂ ਜਿਹੜੀ ਚੱਲ ਜੂਗੀ? ਕਿਉਂਕਿ ਆਪਾਂ ਇੱਕ ਚੀਜ਼ ਜਿਹੜੀ ਦੇਖੀ ਆ ਵੀ ਆਪਣੇ ਵੀ ਜਿਹੜੇ ਲੋਕ ਨੇ ਇਸ ਨੂੰ ਇੰਨੀ ਗੰਭੀਰਤਾ ਨਾਲ ਨਹੀਂ ਲੈ ਰਹੇ। ਕਿਸੇ ਸਟੋਰਾਂ 'ਤੇ ਚਲੋ ਜੋ, ਚਾਹੇ ਟਰੱਕਿੰਗ ਵਾਲੇ ਆ ਚਾਹੇ ਕਿਤੇ ਵੀ ਆ, ਉਹ ਪੂਰੇ ਪ੍ਰੀਕਾਸ਼ਨ ਜਿਹੜੇ ਪਤਾ ਨਹੀਂ ਕਿਉਂ ਨਹੀਂ ਲੈ ਰਹੇ। ਕੀ ਇੱਦਾਂ ਦਾ ਖਤਰਾ ਇੱਦਾਂ ਸਬਜ਼ੀਆਂ ਦੇ ਥਰੂ ਜਾਂ ਇੱਦਾਂ ਸਟੋਰਾਂ ਦੇ ਥਰੂ ਵੀ ਜਿਹੜਾ ਉਹ ਹੋ ਸਕਦਾ ਹੈ? ਨਹੀਂ, ਆਹ ਜਿਹੜਾ ਵਾਇਰਸ ਹੈ ਯੂਜਲੀ ਇਹ ਤਾਂ ਲਿਵਿੰਗ ਸਿਚੁਏਸ਼ਨ, ਜਿੱਦਾਂ ਇਹ ਵਾਇਰਸ ਜਿੱਦਾਂ ਸੋਚਿਆ ਜਾਂਦਾ ਹੈ ਕਿ ਬੈਟਸ ਜਿਹੜੇ ਆ ਉਹਨਾਂ ਤੋਂ ਟਰਾਂਸਮਿਟ ਹੋਇਆ ਆ ਜੀ। ਸੋ ਇਹ ਹਿਊਮਨਸ ਨੇ ਪਹਿਲਾਂ ਦੇਖਿਆ ਨਹੀਂ, ਉਹ ਫਿਰ ਸਰਕੂਲੇਟ ਹੋ ਗਿਆ। ਜਿਹੜੀਆਂ ਸਬਜ਼ੀਆਂ ਵਗੈਰਾ ਹੈਗੀਆਂ ਆ ਉਹਨਾਂ ਦੇ ਵਿੱਚ ਯੂਜਲੀ ਹੁੰਦਾ ਆ ਬੈਕਟੀਰੀਅਲ ਇਨਫੈਕਸ਼ਨ ਹੋ ਜਾਂਦੀਆਂ, ਜਿੱਦਾਂ ਸਾਲਮੋਨੈਲਾ ਜਾਂ ਡਿਸੈਂਟਰੀ ਵਗੈਰਾ ਹੋ ਗਈ। ਵਾਇਰਸ ਇਨਫੈਕਸ਼ਨ ਦੇ ਹੋਣ ਦੇ ਘੱਟ ਚਾਂਸ ਹੁੰਦੇ ਉਹਨਾਂ ਦੇ ਵਿੱਚ, ਉਹਨਾਂ ਹੁੰਦੇ ਨਹੀਂ ਹੈ। ਬਟ ਅਗੇਨ ਆਪਣੇ ਟਰੱਕ ਵਾਲੇ ਭਰਾਵਾਂ ਨੂੰ ਤਾਂ ਇਹੀ ਹੈ ਕਿ ਹੈਂਡ ਵਾਸ਼ ਆਪਣਾ ਰੱਖੋ, ਜਦੋਂ ਵੀ ਕਿਤੇ ਰੁਕਦੇ ਆ ਹੱਥ ਜਿੰਨਾ ਧੋ ਸਕਦੇ ਹੋ ਓਨਾ ਹੀ ਘੱਟ ਹੈ ਤੁਹਾਡੇ ਲਈ। ਸੋ ਗੈਸ ਸਟੇਸ਼ਨ ਵਗੈਰਾ ਇਹਨਾਂ ਦੀ ਜੌਬ ਹੀ ਇੰਨੀ ਹੈ ਕਿ ਮੈਨੇ ਕਾਫੀ ਹੈਲਪ ਕਰਦੀ ਕਮਿਊਨਿਟੀ ਦੀ, ਮੂਵ ਅਰਾਊਂਡ ਕਰਦੇ ਸਟੱਫ। ਜੇ ਨਾ ਕਰਨ ਤਾਂ ਆਪਣੇ ਸਟੋਰਾਂ 'ਚ ਸਮਾਨ ਖਤਮ ਹੋ ਜਾਵੇ। ਸੋ ਇਹਨਾਂ ਨੂੰ ਕਾਫੀ ਆਪਣੇ ਕਰਨੇ ਪੈਣੇ, ਆਪਣੇ ਸਾਡੇ ਵਾਂਗੂ ਜਿੱਦਾਂ ਅਸੀਂ ਡਾਕਟਰ ਹੈ ਆਪਣੇ ਆਪ ਨੂੰ ਕੇਅਰਫੁਲ ਰੱਖਣਾ ਪੈਣਾ, ਹੱਥ ਹੁੱਥ ਵਾਸ਼ ਕਰਨ। ਮੇਨ ਚੀਜ਼ ਤਾਂ ਇਹੀ ਆ, ਜਿੰਨੇ ਪਰਹੇਜ਼ ਕਰਨ। ਸੋ ਬਿਲਕੁਲ ਇਸੇ ਤਰ੍ਹਾਂ ਗੈਸ ਸਟੇਸ਼ਨ ਵਾਲੇ ਵੀ ਜਿਹੜੇ ਆ ਕੈਸ਼ ਲੈਂਦੇ ਆ, ਉਹਨਾਂ ਦਾ ਵੀ ਜਿਹੜਾ ਵਾਸ਼ ਕਰਨ। ਇੱਕ ਡਾਕਟਰ ਸਾਹਿਬ, ਤੁਸੀਂ ਡਾਕਟਰਸ ਦਾ ਤਾਂ ਦੱਸਿਆ ਹੀ ਆ, ਆਪਣੀ ਕਮਿਊਨਿਟੀ 'ਚ ਬਹੁਤ ਸਾਰੇ ਜਿਹੜੇ ਆ ਨਾ ਐਂਟਰੀ ਲੈਵਲ 'ਤੇ ਵੀ ਜਿਹੜੇ ਕੰਮ ਕਰਦੀਆਂ, ਕਈ ਬੀਬੀਆਂ LVN ਨਰਸਿੰਗ 'ਚ ਆ, ਫਾਰਮੇਸੀ 'ਚ ਆ, ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੁੰਦੇ ਸਾਰਿਆਂ ਨੂੰ? ਬਿਲਕੁਲ ਜੀ, ਜਿਹੜਾ ਨਰਸਾਂ ਦਾ ਰਿਸਕ ਡਾਕਟਰਾਂ ਤੋਂ ਵੀ ਜ਼ਿਆਦਾ ਜੀ। LVN ਨਰਸਿਸ, ਰੈਸਪੀਰੇਟਰੀ ਥੈਰੇਪਿਸਟ, ਐਕਸਰੇ ਟੈਕਨੀਸ਼ੀਅਨ। ਸੋ ਮੈਂ ਇਹ ਮਾਫੀ ਚਾਹੁੰਦਾ, ਮੈਂ ਇਕੱਲਾ ਡਾਕਟਰ ਤੋਂ ਮੇਰਾ ਮਤਲਬ ਜਿਹੜੇ ਵੀ ਬੰਦੇ ਹੈਲਥ ਕੇਅਰ ਫੀਲਡ 'ਚ ਕੰਮ ਕਰਦੇ ਨੇ, ਕਿਸੇ ਵੀ ਰੂਪ 'ਚ ਕਰਦੇ ਨੇ, ਉਹਨਾਂ ਦਾ। ਫਾਰਮੇਸੀ ਵਾਲਿਆਂ ਦਾ ਥੋੜਾ ਰਿਸਕ ਥੋੜਾ ਘੱਟ ਹੈਗਾ, ਕਿਉਂਕਿ ਅਨਲੈਸ ਕਿ ਉਹ ਕਿਸੇ ਡੈਸਕ ਤੇ ਜਿਵੇਂ ਵਾਲਗ੍ਰੀਨ ਜਾਂ ਕਿਤੇ ਸੈਮ 'ਚ ਕਰਦੇ ਨੇ, ਪਰ ਜਿਹੜੇ ਹਸਪੀਟਲ 'ਚ ਮੋਸਟਲੀ ਉਹ ਆਫਿਸ 'ਚ ਹੁੰਦੇ ਨੇ। ਪਰ ਰਿਸਕ ਜਿਹੜਾ ਵੀ ਹੈਲਥ ਵਿੱਚ ਹਸਪਤਾਲ ਵਿੱਚ ਜਾਂਦਾ ਕਿਸੇ ਵੀ ਰੂਪ ਦੇ ਵਿੱਚ, ਉਹਨਾਂ ਦਾ ਰਿਸਕ ਆ। ਬਾਕੀ ਮੇਰੇ ਜਿਵੇਂ ਡਾਕਟਰ ਸਾਹਿਬ ਨਿੱਜਰ ਨੇ ਕਿਹਾ, ਜਿਹੜੇ ਟਰੱਕ ਡਰਾਈਵਰ ਨੇ ਸਾਡੇ ਵੀਰ, ਉਹਨਾਂ ਨੂੰ ਸਾਰਿਆਂ ਨੂੰ ਸਾਡੀ ਬਹੁਤ ਸ਼ੁਕਰੀਆ, ਕਿਉਂਕਿ ਉਹਨਾਂ ਦੇ ਨਾਲ ਹੀ ਕੰਟਰੀ ਚੱਲ ਰਹੀ ਆ। ਉਹ ਚੀਜ਼ਾਂ ਜੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਨਹੀਂ ਜਾਣਗੀਆਂ ਤਾਂ ਲੋਕਾਂ ਦੀ ਕਿਵੇਂ ਪਹੁੰਚਣਗੀਆਂ? ਗੈਸ ਪੰਪਾਂ ਵਾਲੇ ਜੇ ਉਹ ਵਿਚਾਰੇ ਗੈਸ ਨਹੀਂ ਦੇਣਗੇ ਤਾਂ ਲੋਕਾਂ ਦੀਆਂ ਕਾਰਾਂ ਟਰੱਕ ਕਿਵੇਂ ਚੱਲਣਗੇ? ਸੋ ਇਕੱਲੇ ਡਾਕਟਰ ਨਹੀਂ, ਹੋਰ ਵੀ ਬੰਦੇ ਨੇ ਜਿਹਨਾਂ ਦਾ ਜਿਹੜੇ ਕਮਿਊਨਿਟੀ 'ਚ ਕੰਮ ਕਰਦੇ ਉਹਨਾਂ ਦਾ ਵੀ ਰਿਸਕ ਕਾਫੀ ਹੈਗਾ। ਸੋ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ ਜ਼ਿਆਦਾ ਤੋਂ ਜ਼ਿਆਦਾ ਪ੍ਰੀਕਾਸ਼ਨ ਲਓ। ਪਹਿਲੀ ਗੱਲ ਆਪਣੇ ਆਪ ਨੂੰ ਪ੍ਰੋਟੈਕਟ ਕਰੋ, ਫਿਰ ਤੁਸੀਂ ਜ਼ਿੰਮੇਵਾਰੀ ਸਮਝੋ ਆਪਣੀ ਦੂਜਿਆਂ ਨੂੰ ਪ੍ਰੋਟੈਕਟ ਕਰਨ ਦੀ। ਜੇ ਤੁਹਾਨੂੰ ਇਹ ਵਾਇਰਸ ਹੁੰਦੀ ਹੈ ਜਾਂ ਕੋਈ ਸਿੰਪਟਮ ਹੋ ਰਹੇ ਨੇ, ਤੁਸੀਂ ਆਪਣੇ ਆਪ ਨੂੰ ਆਈਸੋਲੇਟ ਕਰ ਲਓ। ਬਿਲਕੁਲ ਜੀ, ਇਹ ਬਹੁਤ ਸੋਸ਼ਲ ਡਿਸਟੈਂਸਿੰਗ ਤੇ ਕੁਆਰੰਟੀਨ ਇਜ਼ ਵੈਰੀ ਇੰਪੋਰਟੈਂਟ। ਜਿੰਨਾ ਵੀ ਜ਼ਿਆਦਾ ਇਸ ਬਾਰੇ ਕਿਹਾ ਜਾ ਸਕੇ ਘੱਟ ਆ। ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਡਰ ਦੀ, ਦੁਨੀਆ ਵਿੱਚ ਬਹੁਤ ਵੱਡੀਆਂ ਮਹਾਮਾਰੀਆਂ ਪਹਿਲਾਂ ਹੁੰਦੀਆਂ ਰਹੀਆਂ, ਜਿਵੇਂ ਪਲੇਗ ਦੀਆਂ ਹੋਈਆਂ, ਸਵਾਈਨ ਫਲੂ ਹੋਈਆਂ। ਇਨਸਾਨੀਅਤ ਸਦਾ ਸਰਵਾਈਵ ਕਰਦੀ ਰਹੀ ਹੈ। ਸੋ ਇਨਸਾਨੀਅਤ ਨੇ ਖਤਮ ਨਹੀਂ ਹੋਣਾ, ਨਾ ਹੀ ਤੁਹਾਡੇ ਫਾਈਨੈਂਸਿਸ ਨੇ। ਜੇ 3 ਮਹੀਨੇ 6 ਮਹੀਨੇ ਔਖੇ ਹੋਏ, ਫਿਰ ਮਾਰਕੀਟ ਠੀਕ ਹੋ ਜਾਂਦੀ, ਸਭ ਕੁਝ ਠੀਕ ਹੋ ਜਾਂਦਾ ਹੈਗਾ। ਪਰ ਆਪਾਂ ਨੂੰ ਸਾਰਿਆਂ ਨੂੰ ਸੀਰੀਅਸਲੀ ਲੈਣ ਦੀ ਲੋੜ ਆ, ਇਹ ਨਹੀਂ ਵੀ ਤੁਸੀਂ ਅਣਗਹਿਲੀ ਨਾ ਕਰੋ। ਜੀ ਬਿਲਕੁਲ। ਸੋ ਮੈਨੂੰ ਪਤਾ ਹੈ ਵੀ ਤੁਸੀਂ ਦੋਨੋਂ ਹੀ ਡਾਕਟਰ ਇਸ ਟਾਈਮ ਫਰੰਟ ਲਾਈਨਸ ਦੇ ਉੱਤੇ ਹੈਗੇ ਆ। ਤੁਹਾਡਾ ਸਮਾਂ ਬਹੁਤ ਕੀਮਤੀ ਆ, ਤੁਸੀਂ ਫਿਰ ਵੀ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਲਈ ਡਾਕਟਰ ਨਿੱਜਰ, ਡਾਕਟਰ ਕੰਮ ਤੁਸੀਂ ਸਮਾਂ ਕੱਢਿਆ।
ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਅਤੇ ਆਉਣ ਵਾਲੇ ਸਮੇਂ 'ਚ ਜ਼ਰੂਰ ਆਪਾਂ ਹੋਰ ਜਾਣਕਾਰੀਆਂ ਤੁਹਾਡੇ ਤੋਂ ਜ਼ਰੂਰ ਲੈਂਦੇ ਰਵਾਂਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਦੋਨਾਂ ਹੀ ਡਾਕਟਰਸ ਦਾ, ਡਾਕਟਰ ਕੰਗ, ਡਾਕਟਰ ਨਿੱਜਰ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੁਹਾਡਾ ਸ਼ੁਕਰੀਆ ਜੀ, ਤੁਸੀਂ ਆਪਣੀ ਕਮਿਊਨਿਟੀ ਦੀ ਸੇਵਾ ਕਰ ਰਹੇ ਹੋ ਅਤੇ ਸਾਨੂੰ ਤੁਸੀਂ ਇਹ ਮਾਣ ਬਖਸ਼ਿਆ ਹੋਵੇ ਅਸੀਂ ਆਪਣੀ ਕਮਿਊਨਿਟੀ ਨਾਲ ਜਾਣਕਾਰੀ ਸਾਂਝੀ ਕਰ ਸਕੀਏ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੋ ਇਹ ਸੀਗੇ ਡਾਕਟਰ ਜਸਬੀਰ ਸਿੰਘ ਕੰਗ ਅਤੇ ਡਾਕਟਰ ਜਗਰਾਜ ਸਿੰਘ ਨਿੱਜਰ। ਇਹ ਰਾਈਡ ਆਊਟ ਐਡਵੈਂਟਿਸਟ ਰਾਈਡ ਆਊਟ ਉਹਨਾਂ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਉੱਥੇ ਕੰਮ ਕਰਦੇ ਨੇ, ਪਿਛਲੇ ਲੰਮੇ ਸਮੇਂ ਤੋਂ ਉੱਥੇ ਡਾਕਟਰ ਦੀਆਂ ਸੇਵਾਵਾਂ ਜਿਹੜੀਆਂ ਉਹ ਨਿਭਾ ਰਹੇ ਨੇ। ਇਹਨਾਂ ਦਾ ਅਸੀਂ ਬਹੁਤ ਬਹੁਤ ਜਿਹੜਾ ਸ਼ੁਕਰੀਆ ਅਦਾ ਕਰਦੇ ਹਾਂ। ਇਹਨਾਂ ਨੇ ਜਿਹੜਾ ਕਰੋਨਾ ਵਾਇਰਸ ਆ, ਕੋਵਿਡ-19 ਆ, ਉਸ ਦੇ ਬਾਰੇ ਜਿਹੜੀਆਂ ਬੜੀਆਂ ਅਹਿਮ ਜਾਣਕਾਰੀਆਂ ਆਪਣੇ ਸਰੋਤਿਆਂ ਦੇ ਨਾਲ ਜਿਹੜੀਆਂ ਉਹ ਸਾਂਝੀਆਂ ਕੀਤੀਆਂ। ਸੋ ਜੇ ਸਾਡੀ ਗੱਲ ਨਹੀਂ ਸੁਣਦੇ, ਡਾਕਟਰਾਂ ਦੀ ਸੁਣ ਲਓ। ਉਹ ਕਹਿੰਦੇ ਆ ਵੀ ਇਸਨੂੰ ਸੀਰੀਅਸਲੀ ਜਿਹੜਾ ਲੈਣ ਦੀ ਤੁਹਾਨੂੰ ਸਾਰਿਆਂ ਨੂੰ ਜ਼ਰੂਰਤ ਆ। ਸੋਸ਼ਲ ਡਿਸਟੈਂਸਿੰਗ ਜਿਹੜੀ ਆ ਉਹ ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰੀ ਆ। ਜੇ ਆਪਾਂ ਨਹੀਂ ਕਰਾਂਗੇ ਅਤੇ ਆਪਾਂ ਬਿਮਾਰੀ ਆਪਣੇ ਘਰ ਦੇ ਵਿੱਚ ਖੁਦ ਲੈ ਕੇ ਆਵਾਂਗੇ ਅਤੇ ਉਹਨਾਂ ਲੋਕਾਂ ਨੂੰ ਜਿਹੜੇ ਹਾਈ ਰਿਸਕ ਪੇਸ਼ੈਂਟਸ ਆ ਉਹਨਾਂ ਨੂੰ ਜਿਹੜਾ ਰਿਸਕ ਦੇ ਵਿੱਚ ਉਹ ਪਾਵਾਂਗੇ। ਸੋ ਪਲੀਜ਼ ਇਸ ਚੀਜ਼ ਨੂੰ ਜਿਹੜਾ ਉਹ ਜ਼ਰੂਰ ਸਮਝੋ। ਸਟੋਰਾਂ ਦੇ ਉੱਤੇ ਜਾਂਦੇ ਹੋ, ਕਿਤੇ ਵੀ ਤੁਸੀਂ ਜਾਂਦੇ ਹੋ, ਪ੍ਰੀਕਾਸ਼ਨ ਜਿਹੜੇ ਪੂਰੇ ਲਓ, ਡਿਸਟੈਂਸਿੰਗ ਜਿਹੜੀ ਆ ਉਹ ਬਣਾ ਕੇ ਰੱਖੋ। ਆਉਂਦੇ ਜਾਂਦੇ ਜਦੋਂ ਵੀ ਤੁਸੀਂ ਜਾਂਦੇ, ਜਦੋਂ ਵੀ ਹੱਥ ਧੋਣ ਦਾ ਮੌਕਾ ਮਿਲਦਾ ਆ, ਹੱਥ ਤੁਸੀਂ ਜਿਹੜਾ ਜ਼ਰੂਰ ਧੋਵੋ। ਅਤੇ ਆਦਤ ਹੁੰਦੀ ਆ ਵੀ ਜਿੱਦਾਂ ਆਪਣੇ ਨਾ ਹੱਥ ਲੱਗ ਹੀ ਜਾਂਦਾ ਹੈ, ਅੱਖ ਨੂੰ, ਨੱਕ ਨੂੰ, ਮੂੰਹ ਨੂੰ ਜਿਹੜਾ ਲੱਗ ਜਾਂਦਾ ਆ। ਜਿੱਦਾਂ ਡਾਕਟਰ ਹੋਣਾ ਨੇ ਸਲਾਹ ਦਿੱਤੀ ਆ, ਕੋਈ ਵੀ ਦਰਵਾਜ਼ਾ ਜਾਂ ਕੋਈ ਚੀਜ਼ ਜਿਹੜੀ ਖੋਲ੍ਹਣੀ ਆ, ਜਿਹੜਾ ਤੁਹਾਡਾ ਪ੍ਰੋਮੀਨੈਂਟ ਹੈਂਡ ਆ ਉਹਦੇ ਨਾਲ ਨਹੀਂ, ਦੂਜੇ ਦੇ ਨਾਲ ਖੋਲ੍ਹੋ। ਅਤੇ ਉਹ ਜਿਹੜਾ ਇੱਕ ਹੱਥ ਉਸ ਨੂੰ ਟਰਾਈ ਰੱਖੋ ਵੀ ਉਹ ਇੱਕਦਮ ਜਿਹੜਾ ਕਲੀਨ ਹੀ ਜਿਹੜਾ ਹਮੇਸ਼ਾ ਜਿਹੜਾ ਉਹ ਰਵੇ। ਜੇ ਬਾਈ ਚਾਂਸ ਅਚਨਚੇਤ ਤੇ ਹੱਥ ਵੀ ਲੱਗਦਾ ਆ ਅਤੇ ਉਹਦੇ ਉੱਤੇ ਕੋਈ ਜਿਹੜੇ ਕੀਟਾਣੂ ਵਾਇਰਸ ਜਿਹੜਾ ਉਹ ਨਾ ਹੋਵੇ। ਸੋ ਦੂਰੋਂ ਹੀ ਜਿਹੜੀ ਆ ਫਤਿਹ ਬੁਲਾਓ, ਸਤਿ ਸ਼੍ਰੀ ਅਕਾਲ ਬੁਲਾਓ, ਬਿਲਕੁਲ ਕੋਈ ਜੱਫੀ ਵਗੈਰਾ ਨਹੀਂ ਪਾਣੀ। ਸੋ ਬੀਬੀਆਂ ਨੂੰ ਵੀ ਬੇਨਤੀ ਕੀਤੀ ਉਹਨਾਂ ਨੇ, ਸੋ ਦੂਰੋਂ ਹੀ ਜਿਹੜੀ ਆ ਬਿਲਕੁਲ। ਹੁਣ ਦੇਖੋ ਕੋਈ ਰਾਜੀ ਹੋਵੇ ਤੇ ਭਾਵੇਂ ਹੁਣ ਕੋਈ ਗੁੱਸਾ ਕਰੇ ਤੇ ਭਾਵੇਂ ਜਿਹੜੀ ਗੱਲ ਨੂੰ ਸਮਝੇ। ਜੇ ਕੋਈ ਗੁੱਸਾ ਕਰਦਾ ਹੈ ਤੇ ਉਹਦੀ ਗਲਤੀ ਹੈ, ਤੁਹਾਡੀ ਨਹੀਂ। ਵੀ ਕਿਉਂ ਨਹੀਂ ਹੱਥ ਮਿਲਾਇਆ ਤੇ ਕਿਉਂ ਨਹੀਂ ਜਿਹੜੀ ਆ ਉਹ ਜੀ ਲਾਗੇ ਹੋ ਕੇ ਮਿਲੇ। ਸੋ ਪ੍ਰੀਕਾਸ਼ਨ ਬਚਾਅ ਦੇ ਵਿੱਚ ਹੀ ਬਚਾਅ ਹੈ, ਐਵੇਂ ਨਹੀਂ ਜਿਹੜਾ ਆਖਿਆ ਜਾਂਦਾ, ਜਿਹਨੂੰ ਇੰਗਲਿਸ਼ ਦੇ ਵਿੱਚ ਪ੍ਰੀਕਾਸ਼ਨ ਇਜ਼ ਬੈਟਰ ਦੈਨ ਕਿਉਰ, ਵੀ ਉਹ ਜਿਹੜਾ ਕਰ ਲਈਏ ਤਾਂ ਆਪਾਂ ਜਿਹੜਾ ਉਹ ਬੈਟਰ ਰਵਾਂਗੇ। ਸੋ ਬਿਲਕੁਲ ਪਿਛਲੇ ਕਈ ਦਿਨਾਂ ਤੋਂ ਜਦੋਂ ਤੋਂ ਇਹ ਕਰੋਨਾ ਵਾਇਰਸ ਦਾ ਚੱਲ ਰਿਹਾ, ਆਪਾਂ ਤੁਹਾਡੇ ਨਾਲ ਵੱਧ ਤੋਂ ਵੱਧ ਖਬਰਾਂ ਸਾਂਝੀਆਂ ਕਰਦੀ ਸੀ, ਜੋ ਪੜ੍ਹ ਕੇ ਕਰਦੀ ਸੀ। ਅੱਜ ਅਸੀਂ ਦੋਨੋਂ ਹੀ ਸਪੈਸ਼ਲਿਸਟ, ਡਾਕਟਰ ਜਸਬੀਰ ਕੰਗ 20 ਸਾਲਾਂ ਤੋਂ ਇੰਟਰਨਿਸਟ ਹੈਗੇ ਆ, ਇਸੇ ਤਰ੍ਹਾਂ ਡਾਕਟਰ ਜਗਰਾਜ ਸਿੰਘ ਨਿੱਜਰ ਇਨਫੈਕਟੀਸ਼ੀਅਸ ਜਿਹੜੇ ਡਿਸੀਜ਼ਜ਼ ਆ ਉਹਨਾਂ ਦੇ ਚੇਅਰਮੈਨ ਹੈਗੇ ਆ ਉਸ ਹਸਪੀਟਲ ਦੇ, ਜਾਂ ਉਹਨਾਂ ਦਾ ਵੀ 20 ਸਾਲ ਤੋਂ ਵੱਧ ਦਾ ਤਜਰਬਾ ਹੈ। ਸੋ ਆਸ ਕਰਦੇ ਹਾਂ ਜੋ ਉਹਨਾਂ ਨੇ ਕਿਹਾ ਆ ਤੁਸੀਂ ਉਹਨਾਂ ਦੀ ਗੱਲ ਮੰਨੂਗੇ ਅਤੇ ਆਪਾਂ ਵੀ ਇਹ ਕਹਿੰਦੇ ਸਾਡੀ ਕਮਿਊਨਿਟੀ ਨੂੰ ਇਹ ਜਿਹੜਾ ਫਾਇਦਾ ਹੋਊਗਾ। ਜੀ ਬਿਲਕੁਲ, ਹੌਸਲਾ ਨਹੀਂ ਹਾਰਨਾ, ਜਿੱਦਾਂ ਉਹਨਾਂ ਨੇ ਕਿਹਾ ਸਟੇ ਪੋਜ਼ੀਟਿਵ, ਆਪਣੇ ਆਪ ਨੂੰ ਐਕਟਿਵ ਜਿਹੜਾ ਉਹ ਰੱਖੋ, ਅਤੇ ਜੇ ਕਿਸੇ ਨੂੰ ਲੱਛਣ ਹੈਗੇ ਉਹ ਆਪਣੇ ਆਪ ਨੂੰ ਆਪਣੇ ਪਰਿਵਾਰ ਤੋਂ ਜਿਹੜਾ ਉਹ ਦੂਰ ਰੱਖੇ। ਜੀ ਸੋ ਇਹ ਚੀਜ਼ਾਂ ਜ਼ਰੂਰ ਜਿਹੜਾ ਧਿਆਨ ਰੱਖਿਆ ਜਾਵੇ। ਸੋ ਇੱਥੇ ਹੀ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਮੇਰੇ ਰਾਜਕਨਵੀਰ ਸਿੰਘ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।